ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਆਪਣੇ ਉੱਤੇ ਹੋਏ ਜ਼ੁਲਮਾਂ ਨੂੰ ਨਸਲਕੁਸ਼ੀਆਂ ਨੂੰ ਘੱਲੂਕਾਰਿਆਂ ਨੂੰ ਭੁੱਲਦੀਆਂ ਨੇ ਫਿਰ ਅਲਟੀਮੇਟਲੀ ਉਹ ਇਤਿਹਾਸ 'ਚੋਂ ਵੀ ਹੌਲੀ ਹੌਲੀ ਗਾਇਬ ਹੋਣਾ ਸ਼ੁਰੂ ਹੋ ਜਾਂਦੀਆਂ ਨੇ ਕਿ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਕਹਾਣ ਵਾਲਿਆਂ ਨੇ ਕਿਵੇਂ ਕਾਨੂੰਨ ਦੀਆਂ ਵੀ ਧੱਜੀਆਂ ਉਡਾਈਆਂ। ਇਹ ਨਹੀਂ ਹੈ ਵੀ ਏਜੰਸੀਆਂ ਸੁੱਤੀਆਂ ਹੋਈਆਂ ਨੇ, ਕਿਉਂਕਿ ਉਹਨਾਂ ਦਾ ਜ਼ੋਰ ਲੱਗਾ ਹੋਇਆ ਹੈ ਕਿ ਉਹਨਾਂ ਨੇ ਕਿਵੇਂ ਪੰਜਾਬ ਦੇ ਵਿੱਚ ਆਪਣੀ ਧਿਰ ਨੂੰ ਲਿਆਣਾ, ਪਹਿਲੀ ਗੱਲ। ਦੂਸਰਾ, ਪੰਜਾਬ ਦੇ ਵਿੱਚ ਸਿੱਖਾਂ ਨੂੰ ਕਿਵੇਂ ਕਿਸੇ ਨਾ ਕਿਸੇ ਗਦੀ ਗੇੜ 'ਚ ਪਾ ਕੇ ਰੱਖਣਾ, ਟੁਗੈਦਰ ਨਹੀਂ ਹੋਣ ਦੇਣਾ, ਕਿ ਸੈਂਟਰ ਨੂੰ ਕੋਈ ਹੱਕ ਹੀ ਨਹੀਂ ਬਣਦਾ ਕਿ ਉਹ ਐਗਰੀਕਲਚਰ ਨੂੰ ਆਪਣੇ ਦਾਇਰਾਕਾਰ 'ਚ ਲੈ, ਪਰ ਉਹਨਾਂ ਨੇ ਕਿਵੇਂ ਲੂ ਫੂਲ ਲੱਭ ਕੇ, ਕਿਉਂਕਿ ਵਪਾਰ ਜਿਹੜਾ ਇੰਟਰਨੈਸ਼ਨਲ ਟ੍ਰੇਡ ਨੈਸ਼ਨਲ ਟ੍ਰੇਡ ਉਹ ਸਰਕਾਰ ਦੀ ਜ਼ਦ ਦੇ ਵਿੱਚ ਹੈ, ਤੇ ਉਸ ਦਾ ਸਹਾਰਾ ਲੈ ਕੇ ਇਸ ਨੂੰ ਉਹਨਾਂ ਨੇ ਆਰਡੀਨੈਂਸ ਲਿਆਂਦੇ ਤਿੰਨ, ਫਿਰ ਉਹ ਤਿੰਨ ਕਿਵੇਂ 6 ਮਹੀਨੇ ਦੇ ਵਿੱਚ ਕਾਹਲੀ ਨਾਲ ਕਾਨੂੰਨਾਂ 'ਚ ਕਨਵਰਟ ਕੀਤੇ। ਇੱਕ ਮਿਨਿਸਟਰ ਉੱਠਦਾ, ਉਹ ਕਹਿੰਦਾ ਜੀ ਇਹ ਦਿੱਲੀ ਦੀਆਂ ਬਰੂਹਾਂ ਤੇ ਸ਼ਰਾਬੀ ਬੈਠੇ ਨੇ ਭੁੱਖੇ ਨੰਗੇ, ਇਹਨਾਂ ਨੂੰ ਪੈਸਾ ਆ ਰਿਹਾ, ਖਾਲਿਸਤਾਨੀ ਪੈਸਾ ਭੇਜ ਰਹੇ ਨੇ ਔਰ ਇਹ ਜਿਹੜੇ ਨੇ ਇਆਸ਼ੀ ਕਰ ਰਹੇ ਨੇ। ਕੋਈ ਇਹ ਕਹਿ ਰਿਹਾ ਸੀ ਕਿ ਜੀ ਦੇਖੋ ਲੋਕਾਂ ਕੋਲ ਖਾਣ ਦੀ ਨੂੰ ਰੋਟੀ ਨਹੀਂ ਹੈ, ਇਹਨਾਂ ਨੂੰ ਪੀਜ਼ਿਆਂ ਦਾ ਲੰਗਰ ਕਿੱਥੋਂ ਆ ਰਿਹਾ ਹੈ, ਕੌਣ ਦੇ ਰਿਹਾ ਪੈਸੇ ਇਹਨਾਂ ਨੂੰ। ਹੁਣ ਇੱਕ ਔਰ ਉਹਨਾਂ ਦੇ ਇਹ ਕੋਈ ਆਮ ਲੋਕ ਨਹੀਂ ਨੇ ਜਿਹੜੇ ਗੱਲ ਕਹਿਣ ਵਾਲੇ ਨੇ, ਇਹਨਾਂ ਦੇ ਸਿਟਿੰਗ ਮਿਨਿਸਟਰ, ਇਹਨਾਂ ਦੇ MP, ਇਹਨਾਂ ਦੇ MLA ਨਰਿੰਦਰ ਤੋਮਰ ਜ਼ਾਹਰ ਹੈ ਜਿਹਦਾ ਮਹਿਕਮਾ ਹੈ, ਉਹ ਕਹਿ ਰਿਹਾ ਕਿ ਜੀ ਅਸੀਂ ਸਰਕਾਰ ਬਿਲਕੁਲ ਤਿਆਰ ਹੈ, ਗੱਲਬਾਤ ਹੋ ਸਕਦੀ ਹੈ, ਖੇਤੀ ਕਾਨੂੰਨਾਂ ਤੋਂ ਬਿਨਾਂ ਹੋਰ ਦੱਸੋ ਕਿਸੇ ਤੇ ਗੱਲਬਾਤ ਕਰਨੀ, ਅਸੀਂ ਇਹਦੇ ਲਈ ਤਿਆਰ ਹੈ। ਹੁਣ ਇਸ ਤੋਂ ਵੱਡਾ ਕੋਈ ਮਜ਼ਾਕ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अस्सलाम वालेकुम, आदाब अर्ज। मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ TV 84 ਦੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अस्सलाम वालेकुम जी। डॉक्टर साहब जी आया नु प्रोग्राम सचो सच विच बहुत शुक्रिया जी। डॉक्टर साहब आज 11 जून 2021 28 जेठ नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਬੈਲਫਾਈਵ ਕੇਬਲ ਕੈਨੇਡਾ, roku, ਚਾਤੂ ਬਾਕਸ, ਸ਼ਾਵਾ, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ, ਸੋ ਅਸੀਂ ਤੁਹਾਨੂੰ ਸਾਰਿਆਂ ਨੂੰ ਹੈਪੀ ਵੀਕਐਂਡ ਕਹਿੰਦੇ ਹਾਂ ਔਰ ਆਸ ਕਰਦੇ ਹਾਂ ਕਿ ਤੁਹਾਡਾ ਜਿਹੜਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜਿਸ ਤਰ੍ਹਾਂ ਕਿ ਐਵਰੀਡੇ ਅਪੀਲ ਐਂਡ ਥੈਂਕਸ ਕਰਦੇ ਹਾਂ, ਜਿਸ ਤਰ੍ਹਾਂ ਕਿ TV 84 ਵੱਲੋਂ ਜੂਨ ਦਾ ਮਹੀਨਾ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਅਤੇ ਜੂਨ 84 ਦੇ ਘੱਲੂਘਾਰੇ ਵਿੱਚ ਸ਼ਹੀਦ ਹੋਏ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਹੈ। ਸੋ ਤੁਸੀਂ ਵੀ ਇਸ ਸ਼ਹੀਦੀ ਮਹੀਨੇ ਦੌਰਾਨ ਸੱਚੋ ਸੱਚ ਪ੍ਰੋਗਰਾਮ ਰਾਹੀਂ ਆਪਣਾ ਜਿਹੜਾ ਹੈ ਸੁਨੇਹਾ ਹੈ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਸਕਦੇ ਹੋ। ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰਨ ਲਈ ਤੁਸੀਂ ਸਾਨੂੰ ਇਸ ਨੰਬਰ ਤੇ ਕਾਲ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ sos@tv84.tv ਤੇ ਤੁਸੀਂ ਸਾਨੂੰ WhatsApp ਮੈਸੇਜ ਵੀ ਕਰ ਸਕਦੇ ਹੋ, ਕਾਲ ਵੀ ਕਰ ਸਕਦੇ ਹੋ 5166191984। ਸੋ ਅੱਜ ਦੇ ਸੱਚੋ ਸੱਚ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਗੁਰਦੁਆਰਾ ਸ਼੍ਰੀ ਹਰਗੋਬਿੰਦ ਸਾਹਿਬ ਜੀ ਗ੍ਰੀਨਵੁੱਡ ਇੰਡੀਆਨਾ ਵੱਲੋਂ ਸਪਾਂਸਰ ਕੀਤਾ ਗਿਆ ਹੈ ਔਰ ਪਰਸੋਂ 13 ਜੂਨ 2021 ਦਿਨ ਐਤਵਾਰ ਨੂੰ ਜਿਹੜਾ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਅਤੇ ਘੱਲੂਘਾਰਾ ਜੂਨ 84 ਦੇ ਸ਼ਹੀਦਾਂ ਨੂੰ ਸਮਰਪਿਤ ਜਿਹੜਾ ਹੈ ਉਹ ਸ਼ਹੀਦੀ ਸਮਾਗਮ ਜਿਹੜਾ ਹੈ ਉਹ ਕਰਵਾਇਆ ਜਾ ਰਿਹਾ ਹੈ। ਸੋ ਗੁਰੂ ਘਰ ਜਿਹੜੀ ਕਮੇਟੀ ਹੈ ਉਹਨਾਂ ਵੱਲੋਂ
ਇਲਾਕੇ ਦੀਆਂ ਸੰਗਤਾਂ ਨੂੰ ਵੱਡੀ ਗਿਣਤੀ ਵਿੱਚ ਉੱਥੇ ਪਹੁੰਚਣ ਦੀ ਜਿਹੜੀ ਹੈ ਬੇਨਤੀ ਕੀਤੀ ਗਈ ਹੈ, ਗੁਜ਼ਾਰਿਸ਼ ਕੀਤੀ ਗਈ ਹੈ। ਸੋ ਅਸੀਂ ਸਪਾਂਸਰਸ਼ਿਪ ਲਈ ਗੁਰਦੁਆਰਾ ਗ੍ਰੀਨਵੁੱਡ ਇੰਡੀਆਨਾ ਦਾ ਧੰਨਵਾਦ ਕਰਦੇ ਹਾਂ। ਸੋ ਇਸ ਸੈਗਮੈਂਟ ਦੇ ਐਂਡ ਦੇ ਵਿੱਚ ਜਿਹੜਾ ਇਹਨਾਂ ਦਾ ਮੈਸੇਜ ਹੈ ਉਹ ਤੁਹਾਡੇ ਨਾਲ ਸਾਂਝਾ ਕੀਤਾ ਜਾਏਗਾ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਦੀਆਂ ਜਿਹੜੀਆਂ ਸਿੱਖ ਮਾਰੂ ਅਤੇ ਕਿਸਾਨ ਮਾਰੂ ਨੀਤੀਆਂ ਲਗਾਤਾਰ ਜਿਹੜੀਆਂ ਉਹ ਜਾਰੀ ਨੇ ਔਰ ਕਿਸਾਨਾਂ ਦੀ ਗੱਲਬਾਤ ਦੀ ਪੇਸ਼ਕਸ਼ ਦਾ ਮਜ਼ਾਕ ਉਡਾਉਂਦਿਆਂ ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ ਹੈ ਕਿ ਉਹ 3 ਖੇਤੀਬਾੜੀ ਕਾਨੂੰਨਾਂ ਨੂੰ ਛੱਡ ਕੇ ਕਿਸੇ ਹੋਰ ਮਸਲੇ ਤੇ ਗੱਲਬਾਤ ਕਰਨ ਲਈ ਤਿਆਰ ਹਨ। ਐਂਡ ਦੂਸਰੇ ਪਾਸੇ ਭਾਰਤ ਦੀਆਂ ਖੁਫੀਆ ਏਜੰਸੀਆਂ ਪੰਜਾਬ ਵਿੱਚ 2022 ਦੀਆਂ ਅਸੈਂਬਲੀ ਚੋਣਾਂ ਲਈ ਅੱਡ-ਅੱਡ ਪਹਿਲਵਾਨਾਂ ਨੂੰ ਸ਼ਿੰਗਾਰ ਰਹੀਆਂ ਹਨ ਔਰ ਕਾਂਗਰਸ, ਬਾਦਲ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਿਚਾਲੇ ਜਿਹੜੇ ਜੋੜ ਤੋੜ ਅਤੇ ਨਵੀਂ ਸਬਬੰਦੀ ਤਿਆਰ ਕੀਤੀ ਜਾ ਰਹੀ ਹੈ। ਸੋ ਵਿਊਅਰਸ, ਜ਼ਾਹਿਰ ਹੈ ਕਿ 2022 ਵਿੱਚ ਵੀ ਏਜੰਸੀ ਦੇ ਜਿਹੜੇ ਅਜਮਾਏ ਪੱਠਿਆਂ ਦੀ ਪਾਰਟੀ ਹੀ ਜੇਤੂ ਹੋਵੇਗੀ। ਸੋ ਇਸ ਬਾਰੇ ਆਪਾਂ ਵੀ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸ਼ਹੀਦੀ ਮਹੀਨਾ ਚੱਲ ਰਿਹਾ ਹੈ ਔਰ ਮਨ ਦੇ ਵਿੱਚ ਬੇਸ਼ੱਕ ਘੱਲੂਘਾਰਾ ਹਫ਼ਤੇ ਨਾਲ ਸੰਬੰਧਿਤ ਸਾਡੇ 8-9 ਦਿਨ ਜਿਹੜੇ ਪ੍ਰੋਗਰਾਮ ਰਹੇ, ਉਹਨਾਂ ਦੇ ਵਿੱਚ ਵੀ ਉਹ ਪੀੜ ਜਿਹੜੀ ਸਾਡੇ ਦਰਸ਼ਕਾਂ ਨੇ ਵੀ ਮਹਿਸੂਸ ਕੀਤੀ, ਉਹਨਾਂ ਨੇ ਸਾਨੂੰ ਲਿਖਿਆ ਵੀ ਇਸ ਬਾਰੇ ਉਹ ਰਿਹਾ। ਫਿਰ ਜੇ ਅਸੀਂ ਹਿਸਟਰੀ 'ਚ ਪਿੱਛੇ ਮੁੜਦੇ ਹਾਂ ਤੇ 9 ਜੂਨ ਦਾ ਦਿਨ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਸਮਰਪਿਤ ਸੀ। 16 ਜੂਨ ਨੂੰ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਮੁਤਾਬਕ ਸ਼ਹੀਦਾਂ ਦੇ ਸਰਤਾਜ 5ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਹੈ। ਡੇਰਾ ਸਾਹਿਬ ਲਾਹੌਰ ਜਿਹੜਾ ਬਿਲਕੁਲ ਰਾਵੀ ਦੇ ਕੰਢੇ ਵਾਕਿਆ ਹੈ, ਉੱਥੇ ਉਹਨਾਂ ਦੀ ਸ਼ਹਾਦਤ ਨਾਲ ਸੰਬੰਧਿਤ ਖੂਬਸੂਰਤ ਗੁਰਦੁਆਰਾ ਸਾਹਿਬ ਕਾਇਮ ਹੈ। ਲੇਕਿਨ ਇਸ ਵਾਰ ਕੋਵਿਡ-19 ਦੇ ਚਲਦਿਆਂ ਪਾਕਿਸਤਾਨ ਸਰਕਾਰ ਵੱਲੋਂ ਇਸ ਦਿਨ ਨੂੰ ਮਨਾਉਣ ਲਈ ਜਿਹੜਾ ਜਥਾ ਭਾਰਤ ਤੋਂ ਆਉਂਦਾ ਸੀ ਉਹਦੀ ਇਜਾਜ਼ਤ ਨਹੀਂ ਦਿੱਤੀ ਗਈ। ਲੇਕਿਨ ਦੁਨੀਆ ਭਰ ਦੇ ਵਿੱਚ ਔਰ ਉੱਥੇ ਜਿਹੜੀ ਪਾਕਿਸਤਾਨ ਦੀ ਲੋਕਲ ਸਿੱਖ ਸੰਗਤ ਹੈ ਉਹ ਇਸ ਦਿਨ ਨੂੰ ਡੇਰਾ ਸਾਹਿਬ ਲਾਹੌਰ ਵੀ, ਨਨਕਾਣਾ ਸਾਹਿਬ, ਪੰਜਾ ਸਾਹਿਬ, ਕਰਤਾਰਪੁਰ ਸਾਹਿਬ, ਉਹਨਾਂ ਸਾਰੇ ਥਾਵਾਂ ਤੇ ਜਿਹੜਾ ਹੈ ਉਹ ਮਨਾਏਗੀ, ਯਾਦ ਕਰੇਗੀ। ਸੋ ਅਸੀਂ ਵੀ ਇਸ ਗੱਲ ਦੇ ਲਈ ਆਪਣੇ ਸਾਰੇ ਸਪਾਂਸਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਸਾਡੀਆਂ ਲੋੜਾਂ ਨੂੰ ਵੀ ਸਮਝਿਆ ਔਰ ਇਹ ਵੀ ਮਹਿਸੂਸ ਕੀਤਾ ਹੈ ਕਿ ਇਹ ਜਿਹੜੇ ਖਾਸ ਦਿਨ ਹੁੰਦੇ ਨੇ ਉਹਨਾਂ ਦੇ ਵਿੱਚ ਕੌਮ ਨੂੰ ਇੱਕ ਮੈਸੇਜ ਦੇਣਾ, ਬੇਸ਼ੱਕ ਉਹੀ ਦੁਹਰਾ ਹੁੰਦਾ, ਗੱਲਾਂ ਉਹੀ ਨੇ, ਬਾਰ-ਬਾਰ ਅਸੀਂ ਅੱਡ-ਅੱਡ ਸੋਰਸਿਸ ਤੋਂ ਸੁਣਦੇ ਹਾਂ, ਪਰ ਬਹੁਤ ਵਾਰ ਇਹ ਆਪਣੇ ਆਪ ਨੂੰ ਵੀ ਰਿਮਾਈਂਡਰ ਹੁੰਦਾ ਹੈ ਕਿਉਂਕਿ ਇਨਸਾਨੀ ਸੁਭਾਅ ਦੇ ਵਿੱਚ ਭੁੱਲ ਜਾਣ ਦੀ ਵਾਦੀ ਵੀ ਬੜੀ ਜਿਹੜੀ ਹੈ ਕੁਦਰਤ ਨੇ ਰੱਖੀ ਹੋਈ ਹੈ। ਇਹੀ ਕਾਰਨ ਹੈ ਕਿ ਅਸੀਂ ਵੱਡੇ-ਵੱਡੇ ਪਰਿਵਾਰਕ ਹਾਦਸੇ ਵੀ ਭੁੱਲ ਜਾਂਦੇ ਹਾਂ। ਲੇਕਿਨ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ, ਆਪਣੇ ਉੱਤੇ ਹੋਏ ਜ਼ੁਲਮਾਂ ਨੂੰ, ਨਸਲਕੁਸ਼ੀਆਂ ਨੂੰ, ਘੱਲੂਘਾਰਿਆਂ ਨੂੰ ਭੁੱਲਦੀਆਂ ਨੇ, ਫਿਰ ਅਲਟੀਮੇਟਲੀ ਉਹ ਇਤਿਹਾਸ 'ਚੋਂ ਵੀ ਹੌਲੀ-ਹੌਲੀ ਗਾਇਬ ਹੋਣਾ ਸ਼ੁਰੂ ਹੋ ਜਾਂਦੀਆਂ ਨੇ। ਔਰ ਇਹੀ ਕਾਰਨ ਹੈ ਕਿ ਬੇਸ਼ੱਕ ਜੇ ਅਸੀਂ ਯਹੂਦੀਆਂ ਦੇ ਹਵਾਲੇ ਨਾਲ ਦੇਖੀਏ ਤੇ ਅੱਜ ਤੱਕ ਵੀ ਉਹ ਪਾਸ ਓਵਰ, ਜਦੋਂ ਕਿ ਉਹ ਇਜਿਪਟ ਦੀ ਗੁਲਾਮੀ 'ਚੋਂ ਨਿਕਲੇ, ਕਿਸ ਹਾਲਤ ਦੇ ਵਿੱਚ ਉਹਨਾਂ ਨੇ ਜਿਹੜਾ ਉਹ ਸਿਨਾਈ ਡੈਜ਼ਰਟ ਦੇ ਵਿੱਚ ਸੀ, ਉਵੇਂ ਹੀ ਉਹ ਜ਼ਮੀਨ 'ਤੇ ਸੌਂਦੇ ਨੇ, ਉਵੇਂ ਹੀ ਉਹ ਕੋਰਸ ਬ੍ਰੈਡ ਖਾਂਦੇ ਨੇ ਔਰ ਉਵੇਂ ਹੀ ਆਪਣੇ ਬੱਚਿਆਂ ਨੂੰ 2000 ਸਾਲ ਪਹਿਲਾਂ ਦੀ ਉਹ ਕਹਾਣੀ ਸੁਣਾਉਂਦੇ ਨੇ। ਇਸੇ ਤਰ੍ਹਾਂ ਅਸੀਂ ਇਸਲਾਮ ਦੇ ਹਵਾਲੇ ਨਾਲ ਜਦੋਂ ਕਰਬਲਾ ਦੀ ਗੱਲ ਹੁੰਦੀ ਹੈ ਤੇ ਖਾਸ ਤੌਰ ਤੇ ਬੇਸ਼ੱਕ ਸਮੁੱਚਾ ਇਸਲਾਮਿਕ ਜਗਤ ਹੀ ਯਾਦ ਕਰਦਾ ਹੈ ਕਿ ਹਜ਼ਰਤ ਹੁਸੈਨ ਇਮਾਮ ਜਿਹੜੇ ਸਨ ਉਹਨਾਂ ਦੀ ਸ਼ਹਾਦਤ ਕਿਵੇਂ ਹੋਈ, ਪਰ ਉਹਨਾਂ ਦਾ ਸ਼ੀਆ ਭਾਈਚਾਰਾ ਖਾਸ ਤੌਰ ਤੇ ਜਿਹੜਾ ਤਾਜ਼ੀਆ ਕੱਢਿਆ ਜਾਂਦਾ ਹੈ ਉਸ ਦੇ ਵਿੱਚ ਉਹਦੀ ਔਰ ਕਈ ਹਫ਼ਤੇ ਜਿਹੜੇ ਇਸ ਨਾਲ ਸੰਬੰਧਿਤ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੇ ਵਿੱਚ ਪੂਰੇ ਇੱਕ ਉਸ ਅੰਦਾਜ਼ ਦੇ ਵਿੱਚ ਉਸ ਸੀਨ ਨੂੰ ਬਿਆਨਿਆ ਜਾਂਦਾ ਹੈ ਕਿ ਇਵੇਂ ਲੱਗਦਾ ਵੀ 1400 ਸਾਲ ਸਿਮਟ ਕੇ ਜਿਹੜੇ ਨੇ ਉਹ ਸਾਹਮਣੇ ਆ ਕੇ ਖਲੋ ਗਏ ਹੋਣ। ਸੋ ਅਸੀਂ ਆਲਰੇਡੀ ਦਸੰਬਰ ਦਾ ਮਹੀਨਾ ਵੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਜੁੜਿਆ ਹੋਇਆ ਔਰ ਮੈਨੂੰ ਯਾਦ ਹੈ ਕਿ ਉਹ ਸਾਰੇ ਇਲਾਕੇ ਦੇ ਵਿੱਚ ਮਾਲਵਾ ਬੈਲਟ, ਫਤਿਹਗੜ੍ਹ ਸਾਹਿਬ ਜਾਂ ਦੂਜਾ ਜਿੱਥੇ ਉਹਨੂੰ ਜਿਹੜਾ ਇਸ ਹਫ਼ਤੇ ਨੂੰ ਯਾਦ ਕੀਤਾ ਜਾਂਦਾ ਰਿਹਾ, ਕੋਈ ਮੰਜਿਆਂ ਤੇ ਨਹੀਂ ਸੀ ਸੌਂਦਾ, ਜ਼ਮੀਨ ਤੇ ਸੌਂਦੇ ਸੀ, ਬਹੁਤ ਸਾਦਾ ਜਿਹੜਾ ਘਰ ਦੇ ਵਿੱਚ ਜਿਹੜਾ ਉਹ ਰੋਟੀ ਪੱਕਣੀ
ਔਰ ਆਪਸ ਦੇ ਵਿੱਚ ਬੈਠ ਕੇ ਪਰਿਵਾਰ ਔਰ ਅਖੀਰ ਚ ਜਿਹੜਾ ਉੱਥੇ ਇਕੱਠ ਹੁੰਦਾ ਜਿਹਨੂੰ ਸਭਾ ਕਹਿੰਦੇ ਨੇ ਫਤਿਹਗੜ੍ਹ ਸਾਹਿਬ ਦੇ ਮੁਕਾਮ ਤੇ, ਹੁਣ ਤਾਂ ਸ਼ਹੀਦੀ ਜੋੜ ਮੇਲਾ ਜ਼ਿਆਦਾ ਇਸਤੇਮਾਲ ਹੁੰਦਾ ਹੈ ਲਫ਼ਜ਼, ਔਰ ਉੱਥੇ ਉਹਨਾਂ ਨੇ ਜਾ ਕੇ ਦੀਵਾਨ ਸੁਣਨਾ। ਔਰ ਉਹੀ ਜਦੋਂ ਤੁਸੀਂ ਉਸ ਜਨਰੇਸ਼ਨ ਤੋਂ ਸਾਡੀ ਜਨਰੇਸ਼ਨ ਤੱਕ ਪਹੁੰਚਦੇ ਆ, ਜਿਹੜੀਆਂ ਬਹੁਤ ਸਾਰੀਆਂ ਮਜ਼ਬੂਤੀਆਂ ਦੇਖੋਗੇ ਅੰਦਰ ਫੇਥ ਦੀਆਂ, ਉਹ ਬਚਪਨ ਦੇ ਵਿੱਚ ਜੋ ਤੁਸੀਂ ਦੇਖਿਆ, ਜੋ ਆਲੇ ਦੁਆਲੇ ਨੂੰ ਜੋ ਤੁਸੀਂ ਘਰ ਦੇ ਵਿੱਚ ਦੇਖਿਆ। ਸੋ ਅਸੀਂ ਇਹ ਗੁਜ਼ਾਰਿਸ਼ ਵੀ ਕਰਾਂਗੇ ਕਿ ਅਸੀਂ ਜਿੱਥੇ ਹਜ਼ਾਰਾਂ ਮੀਲ ਦੂਰ ਆਪਣੀ ਫਾਦਰਲੈਂਡ ਤੋਂ, ਆਪਣੀ ਮਾਤ ਭੂਮੀ ਤੋਂ ਬੈਠੇ ਹਾਂ, ਉੱਥੇ ਅਸੀਂ ਆਪਣੇ ਬੱਚਿਆਂ ਨੂੰ ਵੀ ਜਦੋਂ ਇਹ ਇਤਿਹਾਸਕ ਦਿਨ ਆਉਂਦੇ ਨੇ ਉਹਨਾਂ ਨੂੰ ਜ਼ਰੂਰ ਸੁਣਾਈਏ, ਉਹਨਾਂ ਦੀ ਇਹ ਸਾਰੀ ਗਾਥਾ, ਇਹ ਸਾਰੀ ਕਹਾਣੀ, ਔਰ ਉਹਨਾਂ ਨੂੰ ਮਾਨਸਿਕ ਤੌਰ ਤੇ, ਜ਼ਿਹਨੀ ਤੌਰ ਤੇ ਤਿਆਰ ਕਰੀਏ ਕਿ ਭਾਈ ਜੋ ਬੀਤੇ ਦੇ ਵਿੱਚ ਖਲੋਤੇ ਜ਼ੁਲਮ ਦੇ ਸਾਹਮਣੇ ਉਹਨਾਂ ਦਾ ਜੇ ਕੋਈ ਤਕੀਆ ਸੀ ਤੇ ਗੁਰੂ ਦੇ ਉੱਤੇ ਫੇਥ ਸੀ, ਸਿੱਖੀ ਸਿਦਕ ਸੀ, ਤੇ ਅੱਜ ਜੇ ਅਸੀਂ ਇਹਨਾਂ 36-37 ਸਾਲਾਂ 'ਚ ਜੇ ਜੂਨ 84 ਦੀ ਗੱਲ ਕਰੀਏ ਔਰ ਉਸ ਤੋਂ ਬਾਅਦ ਜਿਸ ਕਿਸਮ ਦਾ ਵਰਤਾਰਾ, ਔਰ ਅੱਜ ਵੀ ਜੇ ਕਿਸਾਨਾਂ ਦੇ ਅੰਦੋਲਨ ਦੀ ਅਸੀਂ ਗੱਲ ਕਰੀਏ 6 ਮਹੀਨੇ ਤੋਂ ਜ਼ਿਆਦਾ ਵਕਤ ਤਾਂ ਦਿੱਲੀ ਦੀਆਂ ਬਰੂਹਾਂ ਤੇ ਬੈਠਿਆਂ ਹੋ ਗਿਆ, ਲਗਭਗ 1 ਸਾਲ ਜਿਹੜਾ ਜੇ ਪੰਜਾਬ ਤੋਂ ਜੂਨ 2020 ਦੇ ਵਿੱਚ ਮੂਵਮੈਂਟ ਦੀ ਸ਼ੁਰੂਆਤ ਦੇਖੀਏ ਤੇ ਫਿਰ ਇਹ ਉਦੋਂ ਤੋਂ ਹੀ ਚੱਲ ਰਿਹਾ ਸੀ। ਲੇਕਿਨ ਇੱਕ ਪਾਸੇ ਤਾਂ ਬੀਤੇ ਦੇ ਜਿਹੜੇ ਹਾਕਮਾਂ ਦੀ ਗੱਲ ਉਹ ਅਸੀਂ ਕਰਦੇ ਹਾਂ, ਪਰ ਅੱਜ ਤੁਸੀਂ ਦੇਖੋ ਕਿ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਕਹਾਣ ਵਾਲਿਆਂ ਨੇ ਕਿਵੇਂ ਕਾਨੂੰਨ ਦੀਆਂ ਵੀ ਧੱਜੀਆਂ ਉਡਾਈਆਂ। ਕਾਨੂੰਨ ਦੀਆਂ ਧੱਜੀਆਂ ਇਵੇਂ ਕਿ ਜੇ ਤੁਸੀਂ ਇੰਡੀਅਨ ਕਨਸਟੀਟਿਊਸ਼ਨ ਦੇਖਦੇ ਹੋ ਤੇ ਉਸ ਦੇ ਵਿੱਚ ਜਿਹੜੇ ਪੋਰਟਫੋਲੀਓ ਜਾਂ ਜਿਹੜੇ ਮਹਿਕਮੇ ਸਟੇਟ ਹਕੂਮਤ ਨੂੰ ਦਿੱਤੇ ਗਏ ਨੇ, ਪ੍ਰਾਂਤਕ ਸਰਕਾਰਾਂ ਨੂੰ ਦਿੱਤੇ ਗਏ ਨੇ, ਉਹਨਾਂ ਦੇ ਵਿੱਚ ਐਗਰੀਕਲਚਰ ਵੀ ਹੈ, ਉਹਦੇ 'ਚ ਐਜੂਕੇਸ਼ਨ ਵੀ ਹੈ, ਉਹਦੇ 'ਚ ਲਾਅ ਐਂਡ ਆਰਡਰ ਵੀ ਹੈ। ਔਰ ਜ਼ਾਹਿਰ ਹੈ ਕਿ ਸੈਂਟਰ ਨੂੰ ਕੋਈ ਹੱਕ ਹੀ ਨਹੀਂ ਬਣਦਾ ਕਿ ਉਹ ਐਗਰੀਕਲਚਰ ਨੂੰ ਆਪਣੇ ਦਾਇਰਾਕਾਰ 'ਚ ਲੈ, ਪਰ ਉਹਨਾਂ ਨੇ ਕਿਵੇਂ ਲੂ ਫੂਲ ਲੱਭ ਕੇ, ਕਿਉਂਕਿ ਵਪਾਰ ਜਿਹੜਾ ਇੰਟਰਨੈਸ਼ਨਲ ਟ੍ਰੇਡ, ਨੈਸ਼ਨਲ ਟ੍ਰੇਡ, ਉਹ ਸਰਕਾਰ ਦੀ ਇਜਾਜ਼ਤ ਦੇ ਵਿੱਚ ਹੈ, ਤੇ ਉਸ ਦਾ ਸਹਾਰਾ ਲੈ ਕੇ ਇਸ ਨੂੰ ਉਹਨਾਂ ਨੇ ਆਰਡੀਨੈਂਸ ਲਿਆਂਦੇ 3, ਫਿਰ ਉਹ 3 ਕਿਵੇਂ 6 ਮਹੀਨੇ ਦੇ ਵਿੱਚ ਕਾਹਲੀ ਨਾਲ ਕਾਨੂੰਨਾਂ 'ਚ ਕਨਵਰਟ ਕੀਤੇ। ਜਿਹੜੇ ਮੇਨ ਸਟੇਕ ਹੋਲਡਰ, ਜਦੋਂ ਵੀ ਕਿਸੇ ਬਾਰੇ ਕੋਈ ਕਾਨੂੰਨ ਬਣਦਾ ਹੈ ਇਹ ਲਫ਼ਜ਼ ਹੁੰਦਾ ਹੈ ਕਿ ਜਿਹੜੇ ਸਟੇਕ ਹੋਲਡਰ ਨੇ, ਮਤਲਬ ਇਹ ਹੈ ਵੀ ਜਿਹਨਾਂ ਨੇ ਉਸ ਨਾਲ ਪ੍ਰਭਾਵਿਤ ਹੋਣਾ ਹੈ, ਜਿਹੜੇ ਉਸ ਖੇਤਰ ਦੇ ਲੋਕ ਨੇ, ਉਹਨਾਂ ਦੇ ਨਾਲ ਤੁਸੀਂ ਸਲਾਹ ਮਸ਼ਵਰਾ ਕਰਦੇ ਹੋ, ਉਹਨਾਂ ਦੀ ਰਾਏ ਲੈਂਦੇ ਹੋ, ਭਾਵੇਂ ਫਾਈਨਲ ਵਰਡ ਹਕੂਮਤ ਦਾ ਜਾਂ ਲਾਅ ਮੇਕਰਸ ਦਾ ਹੁੰਦਾ ਹੈ। ਲੇਕਿਨ ਇਹ ਤਾਂ ਇਵੇਂ ਚੋਰਾਂ ਵਾਂਗ ਇਹਨਾਂ ਨੇ ਕੰਮ ਕੀਤਾ ਹੈ, ਔਰ ਜਿਵੇਂ ਹੁਣ ਤੱਕ ਇਹਦੇ ਬਾਵਜੂਦ ਕਿ ਜਿੰਨਾ ਵਾਈਡਰ ਵਿਰੋਧ ਇਹਨਾਂ 3 ਖੇਤੀ ਕਾਨੂੰਨਾਂ ਦਾ ਹੋਇਆ, ਕੋਈ ਵੀ ਤਾਜ਼ਾ ਹਿਸਟਰੀ ਦੇ ਵਿੱਚ ਜਿਹੜਾ ਹੈ ਇੰਨਾ ਲੰਬਾ ਕੋਈ ਅੰਦੋਲਨ ਔਰ ਇਸ ਕਦਰ ਪੀਸਫੁਲ ਵੀ, ਔਰ ਇਹਦੇ ਨਾਲ ਜਿਹੜਾ ਉਸ ਤਬਕੇ ਨਾਲ ਜੁੜਿਆ ਹੋਇਆ ਹੈ, ਜੇ ਉਹ ਤਬਕਾ ਨਿਠੱਲਾ ਹੋ ਕੇ ਬੈਠ ਜਾਏ ਜਾਂ ਬਾਈਕਾਟ ਕਰਕੇ ਬੈਠ ਜਾਏ ਤੇ ਅਸੀਂ ਇੱਕ ਦਿਨ ਵੀ ਜੀ ਨਹੀਂ ਸਕਦੇ। ਜਦੋਂ ਇਹ ਹੁੰਦਾ ਹੈ ਕਿ ਨੋ ਫਾਰਮਰਸ ਨੋ ਫੂਡ, ਜਿਹੜਾ ਇਹ ਸਲੋਗਨ ਘੁੰਮਿਆ, ਜਿਹਨੂੰ ਜਿਹੜਾ ਬਾਹਰਲੇ ਲੋਕਾਂ ਨੂੰ ਵੀ ਆਸਾਨੀ ਨਾਲ ਸਮਝ ਆਇਆ ਕਿ ਭਾਈ ਜੇ ਕਿਸਾਨੀ ਨਹੀਂ ਹੈ ਔਰ ਬਾਕੀ ਤਾਂ ਹਰ ਚੀਜ਼ ਤੋਂ ਬਿਨਾ ਗੁਜ਼ਾਰਾ ਹੋ ਸਕਦਾ ਹੈ, 2 ਵੇਲੇ ਦੀ ਰੋਟੀ ਤੋਂ ਬਿਨਾ ਤਾਂ ਤੁਸੀਂ ਜੀ ਨਹੀਂ ਸਕਦੇ ਹੋ। ਲੇਕਿਨ ਇਹ ਇਸ ਕਦਰ ਜ਼ਾਲਮਾਨਾ ਇਹਨਾਂ ਦਾ ਸਾਰਾ ਇਸ ਮੁੱਦੇ ਦੇ ਉੱਤੇ ਕਹਿਣਾ ਇਹੀ ਨਹੀਂ ਕਿ ਵੀ ਉਹ ਟਸ ਤੋਂ ਮਸ ਹੋਣ ਦਾ ਨਾਂ ਨਹੀਂ ਲੈ ਰਹੇ। ਇੱਕ ਇਹਨੂੰ ਮਜ਼ਾਹੀਆ ਅੰਦਾਜ਼ ਦੇ ਵਿੱਚ ਇੱਕ ਮਿਨਿਸਟਰ ਉੱਠਦਾ ਹੈ, ਉਹ ਕਹਿੰਦਾ ਜੀ ਇਹ ਦਿੱਲੀ ਦੀਆਂ ਬਰੂਹਾਂ ਤੇ ਸ਼ਰਾਬੀ ਬੈਠੇ ਨੇ ਭੁੱਖੇ ਨੰਗੇ, ਇਹਨਾਂ ਨੂੰ ਪੈਸਾ ਆ ਰਿਹਾ, ਖਾਲਿਸਤਾਨੀ ਪੈਸਾ ਭੇਜ ਰਹੇ ਨੇ ਔਰ ਇਹ ਜਿਹੜੇ ਨੇ ਇਆਸ਼ੀ ਕਰ ਰਹੇ ਨੇ। ਕੋਈ ਇਹ ਕਹਿ ਰਿਹਾ ਸੀ ਕਿ ਜੀ ਦੇਖੋ ਲੋਕਾਂ ਕੋਲ ਖਾਣ ਦੀ ਨੂੰ ਰੋਟੀ ਨਹੀਂ ਹੈ, ਇਹਨਾਂ ਨੂੰ ਪੀਜ਼ਿਆਂ ਦਾ ਲੰਗਰ ਕਿੱਥੋਂ ਆ ਰਿਹਾ ਹੈ, ਕੌਣ ਦੇ ਰਿਹਾ ਪੈਸੇ ਇਹਨਾਂ ਨੂੰ। ਹੁਣ ਇੱਕ ਔਰ ਉਹਨਾਂ ਦੇ ਇਹ ਕੋਈ ਆਮ ਲੋਕ ਨਹੀਂ ਨੇ ਜਿਹੜੇ ਗੱਲ ਕਹਿਣ ਵਾਲੇ ਨੇ, ਇਹਨਾਂ ਦੇ ਸਿਟਿੰਗ ਮਿਨਿਸਟਰ, ਇਹਨਾਂ ਦੇ MP, ਇਹਨਾਂ ਦੇ MLA ਔਰ ਜਿਹੜਾ ਖੇਤੀਬਾੜੀ ਮੰਤਰੀ ਹੈ ਨਰਿੰਦਰ ਤੋਮਰ, ਜ਼ਾਹਰ ਹੈ ਜਿਹਦਾ ਮਹਿਕਮਾ ਹੈ, ਉਹਦੀ ਜਿਹੜੀ ਲੇਟੈਸਟ ਸਟੇਟਮੈਂਟ ਜਿਸ ਦੇ ਉੱਤੇ ਕਾਫੀ ਤਿੱਖਾ ਰਿਐਕਸ਼ਨ ਆਪੋਜੀਸ਼ਨ ਪਾਰਟੀਆਂ ਨੇ ਵੀ ਕੀਤਾ ਹੈ, ਕਿਸਾਨ ਜਥੇਬੰਦੀਆਂ ਨੇ ਵੀ ਕੀਤਾ ਹੈ। ਉਹ ਕਹਿ ਰਿਹਾ ਹੈ ਗਵਰਨਮੈਂਟ ਰੈਡੀ ਟੂ ਟਾਕ ਟੂ ਫਾਰਮਰਸ ਔਨ ਇਸ਼ੂਜ਼ ਅਦਰ ਦੈਨ ਐਗਰੀਕਲਚਰ ਬਿਲਸ।
ਉਹ ਕਹਿੰਦਾ ਜੀ ਸਰਕਾਰ ਤਾਂ ਤਿਆਰ ਹੈ ਗੱਲਬਾਤ ਲਈ। ਦੇਖੋ ਹੁਣ 26 ਜਨਵਰੀ ਤੋਂ ਬਾਅਦ ਇਹਦੇ ਬਾਵਜੂਦ ਕਿ ਕਿਸਾਨਾਂ ਨੇ ਕਿਹਾ ਕਿ ਭਾਈ ਗੱਲਬਾਤ ਕਰਕੇ ਇਹ ਸਾਰੇ ਨੂੰ ਨਿਬੇੜੋ। ਹੁਣ ਜਨਵਰੀ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਕੋਈ ਗੱਲਬਾਤ ਨਹੀਂ ਹੋਈ। ਆਲਮੋਸਟ ਇਸ ਨੂੰ ਵੀ ਹੁਣ 6 ਮਹੀਨੇ ਹੋ ਜਾਣੇ ਨੇ, ਹੋ ਗਏ ਆਲਮੋਸਟ 26 ਆ ਰਿਹਾ ਜੂਨ। ਹੁਣ ਇਹ ਅੱਗੋਂ ਨਰਿੰਦਰ ਤੋਮਰ ਕਿਸਾਨਾਂ ਦੀ ਜਿਹੜੀ ਪੇਸ਼ਕਸ਼ ਹੈ ਗੱਲਬਾਤ ਦੀ, ਇਸ ਦੇ ਜਵਾਬ 'ਚ ਕਹਿ ਰਿਹਾ ਕਿ ਜੀ ਅਸੀਂ ਸਰਕਾਰ ਬਿਲਕੁਲ ਤਿਆਰ ਹੈ, ਗੱਲਬਾਤ ਹੋ ਸਕਦੀ ਹੈ, ਖੇਤੀ ਕਾਨੂੰਨਾਂ ਤੋਂ ਬਿਨਾਂ ਹੋਰ ਦੱਸੋ ਕਿਸੇ ਤੇ ਗੱਲਬਾਤ ਕਰਨੀ, ਅਸੀਂ ਇਹਦੇ ਲਈ ਤਿਆਰ ਹੈ। ਹੁਣ ਇਸ ਤੋਂ ਵੱਡਾ ਕੋਈ ਮਜ਼ਾਕ ਨਹੀਂ ਹੈ। ਔਰ ਇਹ ਕਾਂਗਰਸ ਨੇ ਇਸ ਦੇ ਉੱਤੇ ਜਿਹੜਾ ਪਹਿਲਾਂ ਤਾਂ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਭਾਈ ਫਾਰਮਰਸ ਇਨਸਿਸਟ ਔਨ ਰਿਪੀਲ ਆਫ ਲਾਜ਼, government's attitude is unreasonable, we demand repeal of the 3 laws and a legislation to guarantee MSP minimum support price। ਉਹਨਾਂ ਨੇ ਕਿਹਾ ਕਿ ਇਹ ਸਰਕਾਰ ਦਾ ਐਟੀਟਿਊਡ ਬਿਲਕੁਲ ਅਸੰਵੇਦਨਸ਼ੀਲ ਹੈ। ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਇਹ ਤਿੰਨੋਂ ਕਾਨੂੰਨ ਖਤਮ ਕਰੇ, ਰਿਪੀਲ ਕਰੇ ਔਰ ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਹੈ ਉਹ ਐਲਾਨੇ। ਔਰ ਇਸ ਦੇ ਉੱਤੇ ਜਿਹੜਾ ਕਾਂਗਰਸ ਨੇ ਇਸ ਦੇ ਬਾਰੇ ਕਿਹਾ ਕਿ ਇਹ ਜਿਹੜਾ ਇਸ ਤੋਂ ਪਹਿਲਾਂ ਇਹਨੇ, ਜੇ ਤੁਸੀਂ ਇਹਨਾਂ ਦਾ ਤੋਮਰ ਦਾ ਦੇਖੋ, ਕਹਿੰਦੇ ਜੀ ਗਵਰਨਮੈਂਟ ਆਫ ਇੰਡੀਆ ਅੰਡਰ ਦਾ ਲੀਡਰਸ਼ਿਪ ਆਫ ਪ੍ਰਾਈਮ ਮਿਨਿਸਟਰ ਮੋਦੀ has a lot of respect for farmers and is why the government will be ready for talks with farmers whenever they want to talk, but we have repeatedly urged farm unions to logically point out objections and we will listen to them and we'll see what have to do। ਹੁਣ ਉਹ ਕਹਿ ਰਿਹਾ ਕਿ ਜੀ ਹੁਣ 11 ਮੀਟਿੰਗਾਂ ਆਲਰੇਡੀ ਸਰਕਾਰ ਨਾਲ ਹੋਈਆਂ, ਜਿਹਦੇ ਚ ਇੱਕ ਨੁਕਤੇ ਤੋਂ ਬਾਅਦ ਜਿਹੜੇ ਔਰ ਉਹਦੇ ਇਹਨਾਂ ਨੂੰ ਜਵਾਬ ਨਹੀਂ ਆਏ, ਸਰਕਾਰੀ ਜਿਹੜੇ ਆਫੀਸ਼ੀਅਲ ਵੀ ਲਿਆ ਕੇ ਬਿਠਾਏ ਸੀ, ਲੇਕਿਨ ਇਹਦੇ ਬਾਵਜੂਦ ਉਹ ਇਹ ਇਨਸਿਸਟ ਕਰ ਰਹੇ ਕਿ ਜੀ ਇਹ ਜਿਹੜਾ ਉਹਨਾਂ ਨਾਲ ਕੋਈ ਗੱਲ ਹੀ ਨਹੀਂ ਕੀਤੀ ਹੈ ਜੀ, ਔਰ ਅਸੀਂ ਇਹਦੇ ਤੇ ਗੱਲ ਨਹੀਂ ਕਰਨੀ, ਤੁਸੀਂ ਦੱਸੋ ਜੀ ਆਬਜੈਕਸ਼ਨ ਕੀ ਹੈ ਤੁਹਾਨੂੰ। ਔਰ ਇਸ ਲਈ ਫਾਰਮ ਇਹਨਾਂ ਖੇਤੀਬਾੜੀ ਕਾਨੂੰਨਾਂ ਤੇ ਕੋਈ ਗੱਲ ਨਹੀਂ ਹੋ ਸਕਦੀ, ਜੇ ਗੱਲ ਹੋਏਗੀ ਤੇ ਸਿਰਫ ਕੋਈ ਹੋਰ ਗੱਲ ਕਰੋ। ਹੁਣ ਇਸ ਤੋਂ ਵੱਡਾ ਹੋਰ ਕੋਈ ਮਜ਼ਾਕ ਨਹੀਂ ਹੈ। ਇਸੇ ਤਰ੍ਹਾਂ ਜਿਹੜਾ ਕਾਂਗਰਸ ਨੇ ਕਿਹਾ ਵੀ ਇਸ ਤੋਂ ਵੱਡੀ ਇਨਸੈਂਸਿਟਿਵਿਟੀ ਕੋਈ ਨਹੀਂ, ਨਰਿੰਦਰ ਤੋਮਰ ਰਿਜ਼ਾਈਨ ਕਰੇ, ਮਾਫੀ ਮੰਗੇ ਔਰ ਈਵਨ ਜਿਹੜੇ ਕੱਲ ਤੱਕ ਇਹਨਾਂ ਦੀ ਸਰਕਾਰ ਦਾ ਹਿੱਸਾ ਸੀ ਬਾਦਲ ਐਂਡ ਕੰਪਨੀ, ਉਹਦੀ ਵੀ ਸਟੇਟਮੈਂਟ ਹੈ, ਹੋਲਡ ਫਰੈਸ਼ ਟਾਕ ਵਿਦ ਫਾਰਮਰਸ। ਅਕਾਲੀ ਦਲ ਟੈਲ ਸੈਂਟਰ, ਇਟ ਸੀਮਸ ਐਨਡੀਏ ਗਵਰਨਮੈਂਟ ਇਜ਼ ਫਰਮ in towing line of corporate sector, says ਸੁਖਬੀਰ ਬਾਦਲ। ਉਹ ਕਹਿੰਦੇ ਜੀ ਕਿ ਸਰਕਾਰ ਜਿਹੜੀ ਹੈ ਇਹ ਕਾਰਪੋਰੇਟ ਸੈਕਟਰ ਦੀ ਬੋਲੀ ਬੋਲ ਰਹੀ ਹੈ ਔਰ ਇਸ ਸਾਰੇ ਨੂੰ ਜਿਹੜਾ ਹੈ ਉਹ ਇਸ ਦੇ ਉੱਤੇ ਉਹ ਠੀਕ ਪਹੁੰਚ ਲੈ ਔਰ ਇਹਨਾਂ ਕਾਨੂੰਨਾਂ ਨੂੰ ਖਤਮ ਕਰੇ। ਸੋ ਜ਼ਾਹਰ ਹੈ ਕਿ ਇੱਕ ਪਾਸੇ ਜਦੋਂ ਹੁਣ ਯੂਪੀ ਦੇ ਹਵਾਲੇ ਨਾਲ ਹੋ ਰਿਹਾ ਜੀ, ਯੋਗੀ ਔਰ ਮੋਦੀ, ਉਹਨਾਂ ਦੇ ਮਤਭੇਦ, ਯੋਗੀ ਦਿੱਲੀ ਆਇਆ ਵਾਪਸ ਗਿਆ, ਉਹ ਹਟੇਗਾ ਨਹੀਂ ਹਟਾਏਗਾ, ਉਹ ਅੱਜ ਉਹਦੇ ਤੇ ਉੱਤੇ ਉਹਨੇ ਵੀ ਕਿਹਾ ਜੀ ਕਿ ਬੜਾ ਜਿਹਦੀ ਬੜੀ ਸ਼ੋਭਾ ਹੈ ਯੋਗੀ ਦੀ, ਇਹ ਅਮਿਤ ਸ਼ਾਹ ਦੀ ਸਟੇਟਮੈਂਟ ਆਈ, ਸਭ ਨੇ ਕਿਹਾ ਜੀ ਦਾ ਮਤਲਬ ਹੈ ਕਿ ਯੋਗੀ ਕਿਤੇ ਨਹੀਂ ਜਾ ਰਿਹਾ, ਹੋ ਸਕਦਾ ਉਹ ਪ੍ਰਾਈਮ ਮਿਨਿਸਟਰ ਲਈ ਆਏ। ਹੁਣ ਇੱਕ ਪਾਸੇ ਡਿਬੇਟ ਹੈ, ਲੇਕਿਨ ਤੁਸੀਂ ਦੇਖੋਗੇ ਕਿ ਨਾ ਸਰਕਾਰੇ ਦਰਬਾਰੇ, ਨਾ ਬੀਜੇਪੀ ਦੇ ਫਾਰਮਰ ਵਿੰਗ ਦੇ ਵਿੱਚ, ਨਾ ਬੀਜੇਪੀ ਰੂਲਡ ਸਟੇਟਾਂ ਜਿਵੇਂ ਯੂਪੀ ਦੇ ਵਿੱਚ, ਵੈਸਟਰਨ ਯੂਪੀ 'ਚ ਵੱਡੀ ਗਿਣਤੀ 'ਚ ਕਿਸਾਨ ਬੈਠੇ ਹੋਏ ਨੇ। ਜਦੋਂ ਅਸੀਂ ਦੇਖਦੇ ਹਾਂ ਕਿ ਭਾਈ ਉਹ ਗਾਜ਼ੀਪੁਰ ਬਾਰਡਰ ਤਾਂ ਯੂਪੀ 'ਚ ਹੈ ਜਿੱਥੇ ਟਕੈਤ ਭਰਾ ਬੈਠੇ ਨੇ, ਇਸੇ ਤਰ੍ਹਾਂ ਹਰਿਆਣਾ ਜਿੱਥੇ ਬੀਜੇਪੀ ਦੀ ਸਰਕਾਰ ਹੈ, ਟਿਕਰੀ ਬਾਰਡਰ ਜਿਹੜੇ ਦੇ ਉੱਤੇ ਉਹ ਬੈਠੇ ਨੇ, ਔਰ ਇਧਰ ਵੀ ਸਿੰਘੂ ਵੀ, ਭਾਵੇਂ ਉਹਦੇ 'ਚ ਜ਼ਿਆਦਾ ਪੰਜਾਬ ਦੇ ਕਿਸਾਨ ਪਰ ਹਰਿਆਣੇ ਨਾਲ ਲੱਗਦਾ। ਹੁਣ ਉਹਨਾਂ ਦਾ ਕੋਈ, ਔਰ ਤੁਸੀਂ ਈਵਨ ਜਿਹੜਾ ਅੱਗੇ ਮੀਡੀਆ ਥੋੜਾ ਬਹੁਤ ਉਹਨਾਂ ਦੀ ਮਜਬੂਰੀ ਸੀ ਕੋਈ ਖਬਰ ਲਾਣਾ, ਮੀਡੀਆ 'ਚੋਂ ਵੀ ਇਹ ਖਬਰ ਬਿਲਕੁਲ ਕਿ ਕੋਈ ਜਿਵੇਂ ਕੋਈ ਮੂਵਮੈਂਟ ਹੈ ਹੀ ਨਹੀਂ, ਖਤਮ ਕਰ ਦਿੱਤੀ ਗਈ ਹੈ। ਲੇਕਿਨ ਇਹ ਨਹੀਂ ਹੈ ਕਿ ਉਹ ਅਵੇਸਲੇ ਨੇ, ਉਹ ਅੱਗੋਂ ਤਿਆਰੀ ਉਹਨਾਂ ਦੀਆਂ ਏਜੰਸੀਆਂ ਕਰ ਰਹੀਆਂ ਨੇ ਕਿ ਭਾਈ ਇਹ ਜਿਹੜਾ ਕਿਸਾਨ ਲਹਿਰ ਹੈ ਇਹਦਾ ਫਾਲ ਆਊਟ ਯੂਪੀ ਦੇ ਵਿੱਚ ਕੀ ਹੋਏਗਾ 2022 ਦੀਆਂ ਚੋਣਾਂ 'ਚ, ਪੰਜਾਬ 'ਚ ਕੀ ਹੋਏਗਾ। ਹਾਲਾਂਕਿ ਟਕੈਤ ਦਾ ਵੈਸਟ ਬੰਗਾਲ ਜਾਣਾ ਮਮਤਾ ਬੈਨਰਜੀ ਨੂੰ, ਔਰ ਦੂਜਾ ਉਹਦੇ ਤੇ ਇਹ ਵੀ ਕਿਆਸ ਰਾਈਆਂ ਨੇ ਕਿ ਮਮਤਾ ਬੈਨਰਜੀ ਆਉਣ ਵਾਲੀਆਂ ਚੋਣਾਂ ਦੇ ਵਿੱਚ ਤੱਕ ਪਹੁੰਚਦੇ ਆ 2024 ਤੱਕ, ਪਾਰਲੀਮੈਂਟ ਦੀਆਂ ਚੋਣਾਂ ਤੱਕ, ਉਹ ਭਾਰਤ ਭਰ ਦਾ ਜਿਹੜਾ ਹੈ ਉਹ ਕੈਂਪੇਨ ਕਰ ਸਕਦੀ ਹੈ ਇਹਨਾਂ ਨੂੰ ਹਟਾਉਣ ਦੇ ਲਈ। ਲੇਕਿਨ ਕਾਂਗਰਸ ਦੀਆਂ ਜੜ੍ਹਾਂ ਬਿਲਕੁਲ ਨਿਕਲ ਰਹੀਆਂ ਨੇ। ਕਾਂਗਰਸ ਦਾ ਜਿਹੜਾ ਇੱਕ ਬ੍ਰਾਹਮਣ ਚਿਹਰਾ ਜਤਿੰਦਰ ਪ੍ਰਸਾਦ ਯੂਪੀ ਦਾ,
ਉਹ ਬੀਜੇਪੀ 'ਚ ਜੁਆਇਨ ਕਰ ਗਿਆ ਬੀਜੇਪੀ ਨੂੰ। ਹਾਲਾਂ ਮਮਤਾ ਬੈਨਰਜੀ ਇਹਨਾਂ ਨੂੰ ਜਿਹਨੂੰ ਕਹਿੰਦੇ ਨੇ ਜੈਸੇ ਕੋ ਤੈਸਾ, ਉਹਦੇ ਥੱਲੇ ਮੁਕਲ ਰॉय ਨਾਂ ਦਾ ਉਹਦਾ ਸੱਜਾ ਹੱਥ ਮਮਤਾ ਬੈਨਰਜੀ ਦਾ, ਜਿਹਨੂੰ ਉਹਨਾਂ ਦੀ CBI ਨੇ, ਇੰਟੈਲੀਜੈਂਸ ਨੇ, ਐਨਫੋਰਸਮੈਂਟ ਡਾਇਰੈਕਟੋਰੇਟ ਨੇ ਔਰ ਦੂਸਰੀਆਂ ਏਜੰਸੀਆਂ ਨੇ ਕਾਫੀ ਪਰੇਸ਼ਾਨ ਕੀਤਾ ਸੀ ਔਰ ਉਹਨੇ ਬੀਜੇਪੀ ਜੁਆਇਨ ਕਰ ਲਈ ਸੀ 2017 ਦੇ ਵਿੱਚ। ਹੁਣ ਉਹ 2 ਦਿਨ ਪਹਿਲਾਂ, ਔਰ ਵੱਡਾ ਚਿਹਰਾ ਸੀ ਉਹਨਾਂ ਦਾ ਅਸੈਂਬਲੀ ਚੋਣਾਂ ਵੇਲੇ ਵੀ, ਉਹ ਔਰ ਉਹਦਾ ਲੜਕਾ ਜਿਹੜਾ MLA ਰਿਹਾ, ਉਹ ਦੋਨੋਂ ਹੀ ਵਾਪਸ ਜਿਹੜੇ ਨੇ ਉਹ ਮਮਤਾ ਬੈਨਰਜੀ ਦੀ ਪਾਰਟੀ 'ਚ ਆ ਗਏ ਨੇ, ਉਹਨਾਂ ਦੀ ਤ੍ਰਿਣਮੂਲ ਕਾਂਗਰਸ 'ਚ, ਔਰ ਬਾਕੀ ਵੀ ਆਉਣ ਲਈ ਤਰਲੋ ਮੱਛੀ ਹੋ ਰਹੇ ਨੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੈਸਟ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਇਸ ਨੂੰ ਚੰਗਾ ਢੁਕਵਾਂ ਜਵਾਬ ਦੇ ਰਹੀ ਹੈ। ਲੇਕਿਨ ਇਹਦੇ ਬਾਵਜੂਦ ਇਨ ਦਾ ਐਂਡ, ਜਿਵੇਂ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਕਿ ਹੂ ਵਿਲ ਹੈਵ ਦਾ ਲਾਸਟ ਲਾਫ, ਕਿ ਅਖੀਰਲਾ ਹਾਸਾ ਕਿਹਦੇ ਕੋਲ ਹੋਏਗਾ, ਕਿਉਂਕਿ ਇਹਨਾਂ ਦੇ ਕੋਲ, ਹਕੂਮਤ ਦੇ ਕੋਲ ਤਾਕਤਾਂ ਤਾਂ ਹੁੰਦੀਆਂ ਹੀ ਨੇ, ਪਰ ਜਿਵੇਂ ਰੈਕਲੈਸਲੀ ਇਹ ਆਪਣੀ ਤਾਕਤ ਨੂੰ ਇਸਤੇਮਾਲ ਕਰ ਰਹੇ ਨੇ, ਤਾਕਤ ਨਹੀਂ ਸਿਰਫ ਮਿਸਯੂਜ਼ ਕਰ ਰਹੇ ਨੇ, ਸਾਰੀਆਂ ਇੰਸਟੀਟਿਊਸ਼ਨਸ ਮਿਸਯੂਜ਼ ਹੋ ਰਹੀਆਂ, ਕੋਰਟਸ, ਸੁਪਰੀਮ ਕੋਰਟ ਤੋਂ ਲੈ ਕੇ ਤੁਸੀਂ ਲੋਅਰ ਕੋਰਟਸ ਤੱਕ ਦੇਖੋ, ਔਰ ਫਿਰ ਇਹਨਾਂ ਨੇ ਮੀਡੀਆ ਦਾ ਇਹਨਾਂ ਦੇ ਕੰਟਰੋਲ 'ਚ ਹੈ। ਜਿਹੜਾ ਥੋੜਾ ਬਹੁਤ ਸੋਸ਼ਲ ਮੀਡੀਆ ਦੇ ਉੱਤੇ ਗੱਲ ਹੁੰਦੀ ਸੀ, ਉਹ ਉਹਨਾਂ ਨੇ ਫੇਸਬੁੱਕ ਔਰ WhatsApp ਗਰੁੱਪਿੰਗ ਤਾਂ ਡਾਇਰੈਕਟਲੀ ਕਾਬੂ ਕਰ ਹੀ ਲਈ, ਔਰ ਇਹਨਾਂ ਨੂੰ ਵੀ ਜਿਹੜਾ ਉਹ ਟਵਿੱਟਰ ਵਾਲਿਆਂ ਨੂੰ ਨੋਟਿਸ ਦਿੱਤਾ ਹੋਇਆ ਕਿ ਲਾਸਟ ਚਾਂਸ ਹੈ, ਦੱਸੋ ਕੀ ਹੈ। ਔਰ ਨਤੀਜੇ ਦੇ ਤੌਰ ਤੇ ਅਸੀਂ ਦੇਖਦੇ ਹਾਂ ਕਿ ਭਾਈ ਈਵਨ ਟਵਿੱਟਰ ਵੀ ਆ ਪਿਛਲੇ ਦਿਨਾਂ 'ਚ ਜੈਜੀ ਬੈਂਸ, ਉਸ ਨੂੰ ਟਵਿੱਟਰ ਦੇ ਇੰਡੀਆ ਚੈਪਟਰ ਨੇ ਬਲੌਕ ਕਰ ਦਿੱਤਾ ਕਿਉਂਕਿ ਉਹਨੇ ਘੱਲੂਘਾਰਾ 84 ਦੇ ਹੱਕ ਦੇ ਵਿੱਚ ਪੋਸਟ ਪਾਈ ਸੀ। ਸੋ ਹੁਣ ਜਿਹੜੇ ਥੋੜੇ ਬਹੁਤ ਦੂਸਰੇ ਸੀ ਕਿ ਜੀ ਤੁਸੀਂ ਹੈਸ਼ਟੈਗ ਚਲਾ ਦਿੱਤਾ ਟਵਿੱਟਰ ਦੇ ਉੱਤੇ ਆ ਗਿਆ, ਉਹ ਵੀ ਬੰਦ ਹੋ ਗਿਆ। ਸੋ ਇਹੀ ਕਾਰਨ ਹੈ ਕਿ ਤੁਹਾਨੂੰ ਈਵਨ ਫਾਰਮਰਸ ਦੇ ਹਵਾਲੇ ਨਾਲ ਕੋਈ ਖਬਰ ਨਹੀਂ ਮਿਲੇਗੀ, ਘੱਲੂਘਾਰਾ ਕਿੱਥੇ ਮਨਾਇਆ ਗਿਆ, ਕੀ ਹੋਇਆ। ਅਸੀਂ ਬਾਹਰ ਤਾਂ ਗੱਲ ਕਰਦੇ ਹਾਂ, ਹੁਣ ਜਿਵੇਂ TV 84 ਦੀ ਗੱਲ ਕਰੀਏ, ਜੂਨ 2020 ਦੇ ਵਿੱਚ, ਜੂਨ ਦੇ ਪਹਿਲੇ ਹਫਤੇ, ਠੀਕ ਉਦੋਂ ਜਦੋਂ ਅਸੀਂ ਘੱਲੂਘਾਰੇ ਦੀ ਗੱਲ ਕਰਨੀ ਸ਼ੁਰੂ ਕੀਤੀ, 1 ਜੂਨ ਦਾ ਸਾਡਾ ਪ੍ਰੋਗਰਾਮ ਗਿਆ ਔਰ TV 84 ਬੈਨ ਹੋ ਗਿਆ ਇੰਡੀਆ 'ਚ। ਔਰ ਹੁਣ ਵੀ ਸਾਲ ਬੀਤਣ ਬਾਅਦ ਵੀ ਫੇਸਬੁੱਕ ਔਰ ਦੂਸਰੇ, ਤੁਸੀਂ ਹੁਣ ਆਪਣੇ ਫੇਸਬੁੱਕ ਤੇ ਦੇਖੋਗੇ ਬਿਲਕੁਲ ਉਹਦੇ ਜਿਹੜੇ ਨੇ ਉਹ ਵਿਊਅਰਸ, ਕਿਉਂਕਿ ਉਹਨਾਂ ਨੇ ਕਈ ਪਾਸਿਓਂ ਬਲੌਕ ਕੀਤਾ, ਪ੍ਰਮੋਸ਼ਨ ਦੀ ਲਾਈਨ ਤਾਂ ਦੂਰ ਦੀ ਗੱਲ, ਉੱਥੇ ਹੀ ਨਹੀਂ ਇੰਡੀਆ 'ਚ ਹੋਰ ਵੀ ਪਤਾ ਨਹੀਂ, ਕਿਉਂਕਿ ਸਾਰਾ ਕੰਟਰੋਲ ਉਹਨਾਂ ਕੋਲ ਹੈ। ਔਰ ਹੁਣ ਫੇਸਬੁੱਕ ਔਰ WhatsApp ਫੁੱਲੀ ਤੇ ਟਵਿੱਟਰ ਵੀ ਉਸੇ ਰਸਤੇ ਤੇ ਤੁਰਿਆ ਹੋਇਆ। ਲੇਕਿਨ ਪੰਜਾਬ ਦੇ ਹਵਾਲੇ ਨਾਲ, ਕਿਉਂਕਿ ਉਹਨਾਂ ਨੂੰ ਜ਼ਰੂਰ ਹੈ ਵੀ ਹਾਲਾਂ ਪੰਜਾਬ ਦੀ ਕੋਈ ਪਾਰਲੀਮੈਂਟ 'ਚ ਏਡੀ ਕੋਈ ਨਹੀਂ ਬਣਦੀ, ਸਾਰੀਆਂ 13 ਸੀਟਾਂ ਨੇ ਪੰਜਾਬ ਤੋਂ, ਪੰਜਾਬ ਸਰਕਾਰ ਵੀ ਇੱਕ ਨਹੀਂ ਬਣੇਗੀ ਉਹਨਾਂ ਦੀ ਕੋਈ। ਲੇਕਿਨ ਇਹ ਨਹੀਂ ਹੈ ਵੀ ਏਜੰਸੀਆਂ ਸੁੱਤੀਆਂ ਹੋਈਆਂ ਨੇ, ਕਿਉਂਕਿ ਉਹਨਾਂ ਦਾ ਜ਼ੋਰ ਲੱਗਾ ਹੋਇਆ ਹੈ ਕਿ ਉਹਨਾਂ ਨੇ ਕਿਵੇਂ ਪੰਜਾਬ ਦੇ ਵਿੱਚ ਆਪਣੀ ਧਿਰ ਨੂੰ ਲਿਆਣਾ, ਪਹਿਲੀ ਗੱਲ। ਦੂਸਰਾ, ਪੰਜਾਬ ਦੇ ਵਿੱਚ ਸਿੱਖਾਂ ਨੂੰ ਕਿਵੇਂ ਕਿਸੇ ਨਾ ਕਿਸੇ ਗਦੀ ਗੇੜ 'ਚ ਪਾ ਕੇ ਰੱਖਣਾ, ਟੁਗੈਦਰ ਨਹੀਂ ਹੋਣ ਦੇਣਾ, ਸ਼ੋਸ਼ੇ ਛੱਡਣੇ ਨੇ। ਆ ਹੁਣ ਕੱਲ ਅਸੀਂ ਇੱਕ ਸੈਗਮੈਂਟ ਕੀਤਾ ਸੀ ਕਿ ਪਹਿਲਾਂ ਇਹਨਾਂ ਨੇ ਸਾਨੂੰ ਕ੍ਰਿਮੀਨਲ ਟ੍ਰਾਈਬਲ ਆਨਿਆ 10 ਅਕਤੂਬਰ 1947 ਨੂੰ, 1980 90 'ਚ ਪੂਰੀ ਜਨਰੇਸ਼ਨ, 1 1.5 ਲੱਖ ਸਿੱਖ ਨੌਜਵਾਨ ਟੈਰਰਿਸਟ ਕਹਿ ਕੇ ਮਾਰ ਦਿੱਤਾ, ਐਂਟਾਈ ਨੈਸ਼ਨਲ ਟੈਰਰਿਸਟ, ਉਗਰਵਾਦੀ, ਅਲਗਾਵਵਾਦੀ, ਆਤੰਕਵਾਦੀ। ਹੁਣ ਜਿਹੜਾ ਇਹਨਾਂ ਨੇ ਜਿਹੜਾ ਗੈਂਗਸਟਰ ਕਹਿ ਕੇ ਮਾਰਨੇ ਸ਼ੁਰੂ ਕੀਤੇ ਹੋਏ ਨੇ, ਜਿਵੇਂ 2 ਨੌਜਵਾਨ ਉਹਨਾਂ ਨੇ ਮਾਰੇ, ਔਰ ਸਾਰੇ ਕੋਈ ਸਪੋਰਟਸਮੈਨ ਹੈ, ਕੋਈ ਅਦਰ ਵੇ ਅਰਾਊਂਡ ਹੈ। ਹੁਣ ਇਸ ਸਾਰੇ ਦੇ ਚੱਲਦੇ ਆ, ਔਰ ਪਿਛਲੇ 2-3 ਦਿਨਾਂ ਤੋਂ ਖਬਰਾਂ ਇਹ ਵੀ ਨੇ ਜੀ ਫਲਾਣੀ ਥਾਂ ਤੇ ਪਠਾਨਕੋਟ ਨੂੰ ਇੱਕ ਜਾ ਰਹੀ ਗੱਡੀ, ਬਟਾਲੇ ਦੇ ਰਹਿਣ ਵਾਲਾ ਫਲਾਣਾ, ਉਹ ਰੋਕਿਆ, ਉਹਦੇ ਤੋਂ 20 ਪਿਸਤੌਲ ਮਿਲੇ ਔਰ ਇਨਾ ਕਾਰਤੂਸ ਮਿਲੇ ਔਰ ਟੈਰਰਿਜ਼ਮ। ਔਰ ਪਿਛਲੇ ਨਾ 3-4 ਦਿਨਾਂ ਦੇ ਵਿੱਚ ਘੱਟੋ ਘੱਟ 8-10 ਨੌਜਵਾਨ ਜਿਹੜੇ ਨੇ ਉਹ ਖਾਲਿਸਤਾਨੀ ਦਹਿਸ਼ਤਗਰਦੀ ਦੇ ਨਾਂ ਥੱਲੇ ਫੜੇ ਹੋਏ ਨੇ, ਔਰ ਲਗਾਤਾਰਤਾ ਨਾਲ ਇਹ ਪ੍ਰਚਾਰ ਕੀਤਾ ਜਾ ਰਿਹਾ। ਹੁਣ ਇਹ ਸਾਰਾ ਪਿਛੋਕੜ ਹੈ ਜਿਹਦੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਭਾਈ ਪੰਜਾਬ, ਉਹਦੇ 'ਚ ਅੱਜ ਸੂਬੇਦਾਰ ਕੈਪਟਨ ਅਮਰਿੰਦਰ ਹੈ, ਉਸ ਤੋਂ ਪਹਿਲਾਂ ਸੂਬੇਦਾਰ ਪ੍ਰਕਾਸ਼ ਸਿੰਘ ਬਾਦਲ ਸੀ। ਕੱਲ ਨੂੰ ਜਿਹੜਾ ਇਹਨਾਂ 'ਚੋਂ ਸੁਖਵੀਰ ਬਾਦਲ ਆ ਜਾਏ, ਇਹ ਆ ਜਾਏ, ਕੋਈ ਹੋਰ ਚਿਹਰਾ ਕੱਢ ਲੈਣ, ਕਿਵੇਂ ਜਦੋਂ ਅਸੀਂ ਕਹਿੰਦੇ ਵੀ ਏਜੰਸੀਆਂ ਬਰਸ਼ ਕਰ ਰਹੀਆਂ ਨੇ, ਉਹਨਾਂ ਨੂੰ ਭਲਵਾਨ ਤਿਆਰ ਕਰ ਰਹੀਆਂ ਕਿ ਕਿਹਨੂੰ ਅਖਾੜੇ 'ਚ ਉਤਾਰਨਾ, ਕਿਉਂਕਿ ਅਲਟੀਮੇਟਲੀ ਇਹ ਸਾਰੀ ਗੇਮ ਦੇ ਵਿੱਚ
ਜੋ ਵੀ ਅੱਗੇ ਆਏਗਾ ਉਹ ਏਜੰਸੀਆਂ ਦੀ ਖੇਡ ਹੀ ਖੇਡੇਗਾ। ਇਸ ਲਈ ਏਜੰਸੀਆਂ ਉਸ ਮੂਡ ਨੂੰ ਭਾਂਪਦੀਆਂ ਨੇ। ਅੱਛਾ, ਫਿਰ ਉਸ ਕਿਸਮ ਦਾ, ਜਿਵੇਂ ਅਸੀਂ ਹਰਿਆਣੇ 'ਚ ਦੇਖਿਆ ਕਿ ਸੌਦਾ ਸਾਧ ਕਿਵੇਂ ਉਸ ਤੋਂ ਪਹਿਲਾਂ ਇੱਕਦਮ ਉਸ ਦੀ ਰਿਹਾਈ ਦੇ ਨਾਂ ਥੱਲੇ ਕਿ ਜੀ ਉਹਦੀ ਮਾਂ ਬਿਮਾਰ ਹੈ, ਉਹਨੂੰ ਦੇਖਣ ਜਾਣਾ, ਉਹਨੂੰ ਬਾਹਰ ਕੱਢਿਆ, ਇੱਕਦਮ ਐਕਟੀਵਿਟੀ ਹੋ ਗਈ। ਉਹਨਾਂ ਨੇ ਦੱਸਤਾ ਕਿ ਭਾਈ ਇੱਧਰ ਸੌਫਟ ਕਾਰਨਰ ਹੈ ਔਰ ਕੋਈ ਨਾ ਕੋਈ ਸ਼ਰਾਰਤ ਹੋਏ। ਫਿਰ ਆਇਆ ਜੀ ਉਹਨੂੰ ਕੋਵਿਡ ਹੋ ਗਿਆ, ਉਹਨੂੰ ਸੱਦ ਕੇ ਹਸਪਤਾਲ ਲੈ ਆਂਦਾ। ਹੁਣ ਜਦੋਂ ਕੋਈ ਹਸਪੀਟਲ ਆਂਦਾ ਇਹਦਾ ਮਤਲਬ ਇਹ ਉੱਥੋਂ ਦੇ ਕਾਨੂੰਨ 'ਚ ਇੱਕ ਲੂਫੋਲ ਵੀ ਹੈ, ਪਰ ਬਿਮਾਰ ਦੇ ਨਾਂ ਥੱਲੇ ਉਹ ਮੁਲਾਕਾਤਾਂ ਵੀ ਹੁੰਦੀਆਂ ਨੇ, ਜੋ ਵੀ ਅਦਰ ਵੇ ਅਰਾਊਂਡ ਹੈ, ਕਿਉਂਕਿ ਜੇਲ੍ਹ ਦੇ ਵਿੱਚ ਤਾਂ ਕੈਮਰੇ ਵੀ ਲੱਗੇ ਨੇ, ਰਿਕਾਰਡ ਵੀ ਹੁੰਦਾ, ਕਿਸੇ ਹੋਰ ਨੂੰ ਵੀ ਪਤਾ ਲੱਗਦਾ। ਉੱਥੇ ਫਿਰ ਕਿਸ ਅੰਦਾਜ਼ ਦੇ ਵਿੱਚ ਜਿਹੜੀ ਉਹਦੀ ਹਨੀਪ੍ਰੀਤ ਹੈ ਉਹਨੂੰ ਲਿਆਂਦਾ ਗਿਆ ਜੀ, ਉਹ ਅਟੈਂਡੈਂਟ ਹੈ, ਉਦੋਂ ਉਹਦੀ ਮਾਂ ਜਾਂ ਕੋਈ ਹੋਰ ਯਾਦ ਨਹੀਂ ਆਇਆ। ਲੇਕਿਨ ਇਹਦਾ ਹੁਣ ਇਹ ਹੋਇਆ ਜੀ ਨਹੀਂ ਉਹ ਕੋਵਿਡ-19 ਉਹਦਾ ਨਹੀਂ ਸੀ, ਉਹਨੂੰ ਵਾਪਸ ਜੇਲ੍ਹ ਭੇਜ ਦਿੱਤਾ ਗਿਆ। ਸੋ ਕਿਉਂਕਿ ਹਰਿਆਣਾ ਸਰਕਾਰ ਇਸ ਦੇ ਵਿੱਚ ਪੂਰਾ ਰੋਲ ਪੰਜਾਬ ਦੇ ਵਿੱਚ ਵੀ ਅਦਾ ਕਰੇਗੀ ਔਰ ਕਰ ਰਹੀ ਹੈ, ਉਹਨਾਂ ਦੇ ਸਾਰੇ ਸੈੱਲ ਜਿਹੜੇ ਨੇ। ਸੋ ਪੰਜਾਬ ਦੇ ਵਿੱਚ ਤੁਸੀਂ ਇਹ ਦੇਖੋਗੇ, ਬਹੁਤਿਆਂ ਨੂੰ ਲੱਗਦਾ ਜੀ ਦੇਖੋ ਕਾਂਗਰਸ 'ਚ ਨਵਜੋਤ ਸਿੱਧੂ ਉਹਨੇ ਰਿਬੈਲੀਅਨ ਕਰ ਦੇਣਾ ਸੀ, ਫਿਰ ਆਲ ਇੰਡੀਆ ਕਾਂਗਰਸ ਨੇ ਇੱਕ ਕਮੇਟੀ ਬਣਾ ਦਿੱਤੀ ਔਰ ਉਹ ਦਿੱਲੀ ਦੇ ਵਿੱਚ ਸਾਰੇ ਐਮਐਲਏਆਂ ਨੂੰ ਸੱਦਿਆ ਕਾਂਗਰਸ ਵਾਲਿਆਂ ਨੂੰ ਕਿ ਜੀ ਤੁਸੀਂ ਕਰੋ। ਪ੍ਰਗਟ ਸਿੰਘ ਨੇ ਇਹ ਕਹਿਤਾ, ਨਵਜੋਤ ਸਿੱਧੂ ਨੇ ਇਹ ਕਹਿਤਾ, ਪਟਿਆਲੇ 'ਚ ਹੋਰਡਿੰਗਸ ਲੱਗ ਗਈਆਂ ਅਮਰਿੰਦਰ ਦੀਆਂ ਵੀ ਔਰ ਦੂਜਾ ਵੀ। ਹੁਣ ਆ ਗਿਆ ਜੀ, ਉਹਨਾਂ ਨੇ ਰਿਪੋਰਟ ਦੇ ਦਿੱਤੀ ਹੈ ਉਸ ਕਮੇਟੀ ਨੇ ਕਿ ਜੀ ਅਮਰਿੰਦਰ, ਉਹਨਾਂ ਨੇ ਕਿਹਾ ਜੀ 2022 ਦੀਆਂ ਚੋਣਾਂ ਅਮਰਿੰਦਰ ਦੀ ਅਗਵਾਈ ਥੱਲੇ ਹੀ ਲੜੀਆਂ ਜਾਣਗੀਆਂ, ਪਰ ਉਹਨੂੰ ਉਹਨਾਂ ਨੇ ਕਿਹਾ ਕਿ ਜੀ ਅਜੇ ਉਹ ਰਿਪੋਰਟ ਨਹੀਂ ਆਈ ਪਬਲਿਕ ਕਿ ਜੀ ਇਹਨੂੰ ਐਕਮੋਡੇਟ ਕਰੋ। ਹੁਣ ਐਕਮੋਡੇਟ ਕੀ ਕਰੋ? ਕੋਈ ਕਹਿੰਦਾ ਜੀ ਡਿਪਟੀ ਚੀਫ ਮਿਨਿਸਟਰ ਬਣਾ ਦਿਓ ਕੋਈ। ਸੋ ਮਤਲਬ ਇਹ ਹੈ ਕਿ ਇਹ ਸਾਰਾ ਜਦੋਂ ਕਿ ਗੱਲ ਤੁਸੀਂ ਦੇਖ ਰਹੇ ਹੋਵੋ ਕਿ ਭਾਈ ਤੁਹਾਡਾ ਉਜਾੜਾ ਹੋ ਰਿਹਾ, ਕਿਸਾਨ ਰੁਲ ਰਹੇ ਨੇ ਪੰਜਾਬ ਦੇ ਵਿੱਚ, ਉਹੀ ਸਾਰਾ ਮਾਫੀਆ ਜਿਹੜਾ ਜਦੋਂ ਕਾਂਗਰਸ ਨੇ ਆਪਣਾ ਕੈਂਪੇਨ ਕੀਤਾ, ਉਹ ਸੈਂਡ ਮਾਫੀਆ, ਲੈਂਡ ਮਾਫੀਆ, ਰੇਤਾ ਮਾਫੀਆ, ਸ਼ਰਾਬ ਮਾਫੀਆ, ਪਤਾ ਨਹੀਂ ਕੀ ਮਾਫੀਆ, ਜਿੰਨੇ ਤੁਸੀਂ ਨਾਂ ਲਓ ਉਹਨਾਂ ਦੀਆਂ ਐਕਟੀਵਿਟੀਜ਼ 5 ਗੁਣਾ ਵਧੀਆਂ ਹੋਈਆਂ ਨੇ। ਦੋ ਹੱਥੀਂ ਲੁੱਟ ਰਹੇ ਨੇ। ਅਕਾਲੀ ਔਰ ਇਹ ਰਲ ਕੇ ਚੋਣਾਂ ਲੜੀਆਂ। ਇਹਨਾਂ 5 ਸਾਲਾਂ 'ਚ ਕੋਈ ਕੇਸ ਜਿਹੜਾ ਉਹ ਇਹਨਾਂ ਦੇ ਖਿਲਾਫ ਨਾ ਖੋਲ੍ਹਿਆ ਗਿਆ, ਨਾ ਕਾਰਵਾਈ ਹੋਈ ਇਹਨਾਂ ਦੇ ਅਕਾਲੀਆਂ। ਇਹਦੇ ਉਲਟ ਅਸੀਂ ਦੇਖਦੇ ਹਾਂ ਕਿ ਬਰਗਾੜੀ ਔਰ ਜੋ ਬਹਿਬਲ ਕਲਾਂ 'ਚ ਹੋਇਆ, ਬਰਗਾੜੀ 'ਚ ਹੋਇਆ, ਬੁਰਜ ਜਵਾਰ ਸਿੰਘ ਵਾਲਾ 'ਚ ਹੋਇਆ, ਕੋਟ ਕਪੂਰਾ 'ਚ ਹੋਇਆ, 2 ਕੇਸ ਬੇਅਦਬੀ ਦੇ, 2 ਗੋਲੀ ਕਾਂਡ, ਬੁਰਜ ਜਵਾਰ ਸਿੰਘ ਵਾਲਾ ਔਰ ਬਰਗਾੜੀ ਬੇਅਦਬੀ, ਬਹਿਬਲ ਕਲਾਂ ਔਰ ਕੋਟ ਕਪੂਰਾ ਜਿਹੜਾ ਉਹ ਪੁਲਿਸ ਦੀ ਗੋਲੀ, ਸ਼ਹੀਦੀਆਂ ਵੀ, ਜ਼ਖਮੀ ਵੀ, ਕੋਈ ਕਾਰਵਾਈ ਨਹੀਂ ਹੈ। ਹੁਣ ਇਧਰ ਅਸੀਂ ਦੇਖਦੇ ਹਾਂ ਕਿ 2 ਨੌਜਵਾਨਾਂ ਨੂੰ ਆਲ ਦਾ ਵੇ ਵਿਦਿਨ ਵੀਕ ਔਰ 10 ਡੇਜ਼ ਜਦੋਂ ਕਿ 2 ਪੁਲਿਸੀਏ ਮਾਰੇ ਗਏ, ਕਲਕੱਤੇ 'ਚ ਜਾ ਕੇ ਉਹਨਾਂ ਦਾ ਐਨਕਾਊਂਟਰ ਬਣਾ ਦਿੱਤਾ ਜਾਂਦਾ। ਹੁਣ ਆਮ ਸਵਾਲ ਇਹ ਪੁੱਛਿਆ ਜਾ ਰਿਹਾ ਕਿ ਭਾਈ 5 ਸਾਲ ਦੇ ਵਿੱਚ 6 ਸਾਲ 'ਚ ਤੁਹਾਨੂੰ ਲਗਭਗ 2015 ਦੇ ਵਿੱਚ ਇਹ ਵਾਕਿਆਤ ਹੋਏ ਨੇ, 6 ਸਾਲ 'ਚ ਤੁਹਾਡੀ ਸਰਕਾਰ ਨੂੰ ਜਿਹੜੇ ਆ ਉਹ 4 ਸਾਲ ਹੋ ਗਏ ਨੇ, ਤੁਹਾਨੂੰ ਇਹ ਉਹਦੇ ਦੋਸ਼ੀ ਨਜ਼ਰ ਨਹੀਂ ਆਏ, ਤੁਹਾਡੇ ਕੋਲ ਫੜਨ ਦੇ ਲਈ ਹਿੰਮਤ ਨਹੀਂ ਹੈ ਜਾਂ ਤੁਹਾਨੂੰ ਤੁਹਾਡੀ ਇਨਵੈਸਟੀਗੇਸ਼ਨ ਕੰਪਲੀਟ, ਇਹ ਤੁਸੀਂ ਜਾ ਕੇ ਕਲਕੱਤੇ ਆਲ ਦਾ ਵੇ ਨੌਜਵਾਨ ਮਾਰ ਦਿੱਤੇ। ਸੋ ਕਿਉਂਕਿ ਖੇਡ ਇਹ ਏਜੰਸੀਆਂ ਦੀ ਹੈ ਜੀ, ਨੇੜੇ ਜੇ ਆ ਕੇ ਡਰਾਮੇਬਾਜ਼ੀਆਂ ਉਹੀ ਕਰਵਾਉਂਦੇ ਨੇ। ਉਹਨਾਂ ਨੂੰ ਪਤਾ ਹੈ ਕਿ ਵੀ ਇਹ ਸਾਡੇ ਹੀ ਪਹਿਲਵਾਨ ਨੇ, ਉਹਨਾਂ ਨੂੰ ਜਿਹੜਾ ਉਹ ਉਸੇ ਅੰਦਾਜ਼ ਦੇ ਵਿੱਚ ਤਿਆਰ ਕਰਦੇ ਨੇ। ਔਰ ਇਹੀ ਪਾਰਟ ਇੱਕ ਪਾਸੇ ਇਹ ਕਾਂਗਰਸ ਦੀ ਅੰਦਰੂਨੀ ਦੇ ਥੱਲੇ, ਔਰ ਅਮਰਿੰਦਰ ਜਿਹਦੇ ਬਾਰੇ ਇੱਕ ਸੀਨੀਅਰ ਆਫੀਸਰ ਕਹਿ ਰਿਹਾ ਸੀ, ਕਹਿੰਦੇ ਜੀ ਜਦੋਂ ਪਿਛਲੀਆਂ ਚੋਣਾਂ ਵੇਲੇ ਅਜੇ ਰਾਹੁਲ ਗਾਂਧੀ ਇਹਨੇ ਡਿਸਾਈਡ ਨਹੀਂ ਸੀ ਕਰ ਪਾਇਆ ਜਾਂ ਉਹਨੇ ਅਜੇ ਐਲਾਨ ਨਹੀਂ ਸੀ ਕੀਤਾ ਕਿ ਲੀਡ ਅਮਰਿੰਦਰ ਸਿੰਘ ਕਰੇਗਾ ਇਲੈਕਸ਼ਨ ਦੇ ਵਿੱਚ ਤੇ ਚੀਫ ਮਿਨਿਸਟਰ ਉਹ ਹੋਏਗਾ, ਵੀ ਅਮਰਿੰਦਰ ਸਿੰਘ ਨੇ ਆਪਣੇ ਇੱਕ ਖਾਸ ਬੰਦੇ ਰਾਹੀਂ ਬੀਜੇਪੀ ਦੀ ਹਾਈ ਕਮਾਂਡ ਤੱਕ ਸੁਨੇਹਾ ਭੇਜਿਆ ਸੀ ਕਿ ਮੈਂ ਅਵੇਲੇਬਲ ਹੈ ਔਰ ਦੱਸੋ ਅਸੀਂ ਕਿਵੇਂ ਇਕੱਠੇ ਚੱਲ ਸਕਦੇ ਹਾਂ। ਤੇ ਉਹਨਾਂ ਨੇ ਅੱਗੋਂ ਕਿਹਾ ਸੀ ਕਿ ਬਈ ਤੂੰ ਪਹਿਲਾਂ ਕਾਂਗਰਸ ਚੋਂ ਨਿਕਲ, ਆਪਣੀ ਇੱਕ ਇਲਾਕਾਈ ਪਾਰਟੀ ਐਲਾਨ ਕਰ ਤੇ ਫਿਰ ਅਸੀਂ ਜਿਹੜਾ ਦੇਖਦੇ ਹਾਂ ਵੀ ਕੀ ਕਰਨਾ। ਸੋ ਮਤਲਬ ਇਹ ਹੈ ਕਿ ਇਹਦੇ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਵੀ ਏਜੰਸੀਆਂ ਨੇ, ਇਸ ਵੇਲੇ ਤਾਂ ਏਜੰਸੀਆਂ ਔਰ ਬੀਜੇਪੀ ਉਹ ਆਪਸ ਦੇ ਵਿੱਚ ਹੀ ਰਲਗੱਡ ਨੇ। ਹੁਣ ਇਸੇ ਅੰਦਾਜ਼ ਤੁਸੀਂ ਦੇਖੋ ਸੁਖਪਾਲ ਖਹਿਰਾ, ਹਾਲਾਂ ਜਦੋਂ ਉਹਨੇ ਕਾਂਗਰਸ ਹੁਣ ਜੁਆਇਨ ਕੀਤੀ, 2 MLA ਆਪਣੇ ਨਾਲ ਲੈ ਗਿਆ, ਸਾਨੂੰ ਬਹੁਤ ਸਾਰਿਆਂ ਨੇ ਲਿਖਿਆ, ਮੇਰਾ ਤਾਂ
ਮਨ ਨਹੀਂ ਕਰਦਾ ਹੁੰਦਾ ਕਿ ਵੀ ਕੀ ਤੁਸੀਂ ਇੱਕ ਤਾਂ ਹੁੰਦਾ ਸੀ ਜੀ ਇਹ ਬੈਂਗਣ ਹੈ, ਕੋਈ ਲੋਟਾ ਕਹਿੰਦਾ, ਕੋਈ ਇਹ ਬਿਲਕੁਲ ਹੀ ਇਖਲਾਕ ਲਫ਼ਜ਼ ਸਿਰਫ ਕੋਈ ਇੱਕ ਚੀਜ਼ ਨਾਲ ਨਹੀਂ ਜੁੜਿਆ ਹੁੰਦਾ। ਇਖਲਾਕ ਜਿਹਨੂੰ ਇੱਥੇ ਇੰਟੈਗਰਿਟੀ ਕਹਿੰਦੇ ਨੇ, ਕਰੈਕਟਰ ਕਹਿੰਦੇ ਨੇ, ਇਹ ਤੁਹਾਡਾ ਹਰ ਚੀਜ਼ ਦੇ ਨਾਲ ਜੁੜਿਆ ਹੁੰਦਾ ਹੈ। ਪਰ ਇਹ ਸਾਰੇ ਇਸ ਕਿਸਮ ਦੇ ਬਦ ਇਖਲਾਕ, ਗਰੀਡੀ, ਕਾਣੇ, ਕੱਚੇ, ਚੋਰ ਕਿਸਮ ਦੇ, ਔਰ ਜਿਨ੍ਹਾਂ ਨੇ ਉਹ ਲੁੱਟ ਖਸੁੱਟ ਕੀਤੀ ਹੋਈ ਆ ਹਰ ਪਾਸੇ, ਏਜੰਸੀਆਂ ਕੋਲ ਫਾਈਲਾਂ ਨੇ, ਜਦੋਂ ਵੀ ਇਹਨਾਂ ਦੀ ਮੂਵਮੈਂਟ ਖੱਬੇ ਸੱਜੇ ਹੁੰਦੀ ਹੈ, ਮਤ ਸੋਚੋ ਕਿ ਵੀ ਜ਼ਮੀਰ ਨਾਂ ਦੀ ਚੀਜ਼ ਤਾਂ ਇਹ ਮਾਰ ਕੇ ਪਹਿਲਾਂ ਆਉਂਦੇ ਨੇ ਇਸ ਫੀਲਡ ਦੇ ਵਿੱਚ। ਉਹ ਏਜੰਸੀਆਂ ਡਿਸਾਈਡ ਕਰਦੀਆਂ ਵੀ ਕਿਹਨੂੰ ਕਿੱਥੇ ਲੈ ਕੇ ਜਾਣਾ ਹੈ। ਉਹਨਾਂ ਨੇ ਜੇ ਹੁਣ ਇਧਰੋਂ ਨਵਜੋਤ ਸਿੱਧੂ ਜਾਂ ਦੂਜੇ ਨੂੰ, ਨਵਜੋਤ ਸਿੱਧੂ ਹਿੰਦੂ ਤਵੀਆਂ ਦਾ ਕਿਸ ਹੱਦ ਤੱਕ ਹੈ, ਕਿਸੇ ਨੂੰ ਕੋਈ ਭੁਲੇਖਾ ਥੋੜੀ ਹੈ ਕਿ ਭਾਈ ਉਹ ਤਾਂ ਅੱਜ ਵੀ ਉਹਦਾ ਇੱਕ ਸ਼ਿਵਲਿੰਗ ਉਹਦੀ ਪਟਿਆਲੇ ਦੀ ਕੋਠੀ 'ਚ ਹੈ, ਇੱਕ ਅੰਮ੍ਰਿਤਸਰ ਦੀ ਕੋਠੀ 'ਚ ਹੈ, 2 ਪੰਡਿਤ ਰੱਖੇ ਹੋਏ ਨੇ, ਉਹ ਸਵੇਰੇ ਸ਼ਾਮ ਉਹਦੀ ਪੂਜਾ ਕਰਦੇ ਨੇ, ਤਨਖਾਹ ਦਿੰਦੇ ਨੇ ਦੋਨੋਂ ਹਸਬੈਂਡ ਵਾਈਫ। ਇਹਦੀ ਘਰ ਵਾਲੀ ਉਹ ਇੰਟਰਵਿਊ 'ਚ ਕਹਿ ਰਹੀ ਹੈ ਜੀ ਆਰਐਸਐਸ ਕੋਈ ਸਿੱਖ ਵਿਰੋਧੀ ਨਹੀਂ ਹੈ, ਇਹ ਉਹਨੂੰ ਠੀਕ ਢੰਗ ਨਾਲ ਪੇਸ਼ ਨਹੀਂ ਕੀਤਾ ਜਾ ਰਿਹਾ। ਸੋ ਮਤਲਬ ਉਹ ਉਹਨਾਂ ਦਾ ਪੂਰਾ ਇਹ ਜਿਹੜਾ ਪੰਜਾਬ ਏਕਤਾ ਪਾਰਟੀ ਬਣਾ ਕੇ ਸੁਖਪਾਲ ਖਹਿਰਾ ਔਰ ਬੜੀਆਂ ਗੱਲਾਂ ਸਿੱਖੀ ਦੀਆਂ ਤੇ ਇਧਰ ਉਧਰ ਕਰਦਾ ਸੀ, ਉਹ ਜਾ ਕੇ ਉਹਨਾਂ ਨੇ ਉਹਦੇ ਬਿਠਾਤਾ ਕਿ ਚਲੋ ਦੋਨੋਂ ਇੱਕ ਭੌਂਕੇ ਦੇ ਬਰਾਬਰ, ਦੂਜਾ ਨਵਜੋਤ ਸਿੱਧੂ ਨੂੰ ਨਿਊਟਰਲਾਈਜ਼ ਕਰਨ ਦੇ ਲਈ ਉਹਨੂੰ ਕਰਨ ਲਈ ਉਹਨੂੰ, ਔਰ ਇੱਕ ਦੂਜੇ ਨੂੰ ਗਾਲੀ ਗਲੋਚ ਕਰੋ, ਇਸੇ ਕੰਮ 'ਚ ਲੱਗੇ ਰਹੋ, ਔਰ ਤੁਹਾਨੂੰ ਜਿਹੜੇ ਅਸਲੀ ਇਸ਼ੂ ਜਿਹੜਾ ਉਹ ਕਿਸੇ ਪਾਸੇ ਲੱਗੇ ਨੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਜੇ ਕਾਂਗਰਸ ਦੀ ਖੇਡ ਇਹ ਹੈ ਤੇ ਅਕਾਲੀਆਂ ਦੇ ਹਵਾਲੇ ਨਾਲ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਜਿਸ ਅੰਦਾਜ਼ ਦੇ ਵਿੱਚ ਏਜੰਸੀਆਂ ਹੁਣ ਬਿਲਡ ਕਰ ਰਹੀਆਂ ਨੇ, ਉਹਨਾਂ ਨੂੰ ਪਤਾ ਹੈ ਕਿ ਬੀਜੇਪੀ ਆਪਣੇ ਤੌਰ ਤੇ ਅਜੇ ਆਉਣ ਦੀ ਤਾਂ ਕੋਈ ਸੰਭਾਵਨਾ ਨਹੀਂ ਹੈ, ਇਸ ਲਈ ਉਹ ਗੇਮ ਹੀ ਖੇਡਣਗੇ। ਹੁਣ ਜੇ ਬਾਦਲ ਅਕਾਲੀ ਦਲ ਔਰ ਬਹੁਜਨ ਸਮਾਜ ਪਾਰਟੀ ਦੇ ਅਲਾਇੰਸ ਦੀ ਗੱਲ ਹੋ ਰਹੀ ਹੈ ਕਿ ਜੀ ਡੀਲ ਹੋ ਗਈ, ਹੁਣ ਐਲਾਨ ਹੋਏਗਾ, ਹੁਣ ਤੁਸੀਂ ਦੇਖੋ ਕਿੰਨੇ ਕ੍ਰਾਈਸਿਸ, ਬੰਗਾਲ ਦਾ, ਕਿਸਾਨਾਂ ਦਾ, ਦਲਿਤਾਂ ਦੇ ਉੱਤੇ ਹਮਲਿਆਂ ਦਾ, ਯੂਪੀ ਦਾ, ਤੁਹਾਨੂੰ ਮਾਇਆਵਤੀ ਬੋਲਦੀ ਨਜ਼ਰ ਨਹੀਂ ਆਈ। ਉਹ ਆਪਣੇ ਜਿਹੜਾ ਕਿਉਂਕਿ ਹਰ ਇੱਕ ਨੂੰ ਫਾਈਲ ਉਹਦੇ ਖਿਲਾਫ ਹੀ ਕਰਪਸ਼ਨ ਚਾਰਜਿਸ ਸੀਬੀਆਈ ਦੀਆਂ ਫਾਈਲਾਂ ਜਿਹੜੀਆਂ ਉਹਨਾਂ ਨੂੰ ਦਿਖਾ ਦਿੰਦੇ ਨੇ ਕਿ ਭਾਈ ਆਏ। ਪਰ ਹੁਣ ਅਚਾਨਕ ਜਿਹੜਾ ਇਹ ਆਇਆ ਕਿ ਜੀ ਅਕਾਲੀਆਂ ਦੇ ਨਾਲ ਅਲਾਇੰਸ, ਹੁਣ ਇਹਦੇ ਚੋਂ ਕੀ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਏ ਟੀਮ, ਬੀ ਟੀਮ, ਸੀ ਟੀਮ ਦੇ ਵਾਂਗੂ ਜਿਵੇਂ ਕੇਜਰੀਵਾਲ ਨੂੰ ਸ਼ਿੰਗਾਰ ਕੇ ਲਿਆਂਦਾ ਸੀ ਪੰਜਾਬ 'ਚ, ਇਸ ਵਾਰ ਉਹਨਾਂ ਨੂੰ ਪਤਾ ਹੈ ਕਿ 2022 ਤੱਕ ਦੀਆਂ ਚੋਣਾਂ 'ਚ ਕੋਈ ਆਮ ਆਦਮੀ ਪਾਰਟੀ ਦਾ ਕੁਝ ਨਹੀਂ ਵਟਿਆ ਜਾਣਾ, ਸੋ ਉਹ ਬਾਦਲਾਂ ਨੂੰ ਵੀ ਸ਼ਿੰਗਾਰ ਰਹੇ ਨੇ। ਮਾਇਆਵਤੀ ਦਾ ਪੋਲੀਟੀਕਲ ਟੈਂਪਰ ਕੀ ਹੁੰਦਾ ਹੈ, ਉਹ ਕਿਵੇਂ, ਉਹ ਉਹਨਾਂ ਨੂੰ ਪੂਰਾ ਪਤਾ ਹੈ ਉਹਨੂੰ ਕਿਵੇਂ ਕੰਟਰੋਲ ਕਰਨਾ। ਸੋ ਕੁੱਲ ਮਿਲਾ ਕੇ ਕਿਉਂਕਿ ਮੈਂ ਇਹ ਜ਼ਰੂਰੀ ਵੀ ਸਮਝਦਾ ਹਾਂ ਕਿ ਹਾਲਾਂ ਮੇਰਾ ਮਨ ਨਹੀਂ ਕਰ ਰਿਹਾ ਹੁੰਦਾ, ਇਹ ਸਾਰੇ 'ਚੋਂ ਉਦਾਸੀ ਤੋਂ ਬਿਨਾਂ ਹੋਰ ਕੁਝ ਨਹੀਂ ਹੈ, ਵਿਕਿਆ ਹੋਇਆਂ ਦੀ ਦਾਸਤਾਨ 'ਚ ਤੁਸੀਂ ਵਕਤ ਜ਼ਾਇਆ ਕਰੋ, ਪਰ ਕਈ ਵਾਰ ਇਹ ਸਾਡੀ ਲੋੜ ਵੀ ਬਣ ਜਾਂਦੀ ਹੈ। ਸਾਡੇ ਵਿਊਅਰਸ 'ਚ ਉਹ ਸਮਝਦੇ ਨੇ ਕਿ ਭਾਈ ਪੰਜਾਬ ਰਿਲੇਟਡ ਇਸ਼ੂ ਵੀ ਰਹਿਣਾ ਚਾਹੀਦਾ। ਸੋ ਇਨ ਦਾ ਐਂਡ ਇਹ ਗਿਰਧਾਰੀ ਲਾਲ ਆਏ, ਬੰਤਾ ਸਿੰਘ ਆਏ ਕਿ ਮੁਹੰਮਦ ਦੀਨ ਆਏਗਾ ਉਹੀ ਜਿਹੜਾ ਏਜੰਸੀਆਂ ਦਾ ਪੱਠਾ ਹੈ। ਔਰ ਇਸ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਉੱਥੇ ਸਾਡਾ ਕੁਛ ਨਹੀਂ ਕਿਸੇ ਨੇ ਬਣਾਉਣਾ, ਇਸ ਤਾਂ ਸਾਰੇ ਤਬਾਹ ਬਰਬਾਦ ਕਰਨ ਦੇ ਲਈ ਇਸ ਕਿਸਮ ਦੇ ਲੁਟੇਰੇ ਜਿਨ੍ਹਾਂ ਨੇ ਆਪਣੇ ਘਰ ਭਰਨੇ ਨੇ ਉਹ ਸੁੱਟ ਕਰਦੇ ਨੇ ਉਹਨਾਂ ਨੂੰ। ਜਿਹੜਾ ਕਾਣਾ ਹੁੰਦਾ, ਖੁਦ ਕਾਣਾ ਹੁੰਦਾ, ਉਹ ਕਿਸੇ ਵੱਲ ਉਂਗਲ ਨਹੀਂ, ਇਹ ਸਾਰੇ ਕਾਣੇ ਕੀਤੇ ਹੋਏ ਨੇ ਔਰ ਇਹਨਾਂ ਚੋਂ ਕੁਝ ਨਹੀਂ ਨਿਕਲਣਾ ਹੈ। ਇਨ ਦਾ ਐਂਡ ਆਫ ਦਾ ਡੇ ਸਾਨੂੰ ਇਹ ਬੜਾ ਕਲੀਅਰਲੀ ਸਮਝਣਾ ਹੋਏਗਾ ਕਿ ਅਸੀਂ ਉਸ ਮੁਕਾਮ ਤੇ ਆ ਕੇ ਖੜੇ ਹਾਂ, ਘੱਲੂਘਾਰਿਆਂ ਚੋਂ ਗੁਜ਼ਰ ਰਹੇ ਹਾਂ, ਪੰਜਾਬ ਆਰਥਿਕ ਤਬਾਹੀ ਦੇ ਦਾਇਨੇ ਤੇ ਲਿਆ ਕੇ ਖੜਾ ਕੀਤਾ, ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ 3 ਖੇਤੀ ਕਾਨੂੰਨ ਨੇ। ਇਸ ਸਭ ਦੇ ਚਲਦਿਆਂ ਇਹਨਾਂ 'ਚ ਵਕਤ ਜ਼ਾਇਆ ਨਾ ਕਰੀਏ ਔਰ ਅਲਟੀਮੇਟਲੀ ਜਿਹੜਾ ਹੱਲ ਹੈ ਉਹ ਮੁਕੰਮਲ ਆਜ਼ਾਦੀ ਹੈ। ਸੂਨਰ ਔਰ ਲੇਟਰ ਜਦੋਂ ਤੱਕ ਇਸ ਦੇ ਉੱਤੇ ਅਸੀਂ ਫੋਕਸ ਕਰਕੇ ਖਾਲਿਸਤਾਨ ਨੂੰ ਲਿਬਰੇਟ ਕਰਾਉਣ ਲਈ ਐਫਰਟ ਨਹੀਂ ਕਰਦੇ, ਅਸੀਂ ਉਹੀ ਹੋਪਿੰਗ ਅਗੇਂਸਟ ਹੋਪ ਜਿਹੜਾ ਫੋਲੀ ਹੈ ਹਿਊਮਨ ਨੇਚਰ ਦੀ, ਉਹਦੇ 'ਚ ਹੀ ਅਸੀਂ ਪਿਸਦੇ ਰਹਾਂਗੇ। ਔਰ ਕਲੋਜ਼ਿੰਗ ਤੋਂ ਪਹਿਲਾਂ ਇੱਕ ਮੈਂ ਦੱਸਦੇ ਹਾਂ ਕਿ ਸਾਡੇ ਵੀਰਾਂ ਭੈਣਾਂ ਨੇ ਕੈਨੇਡਾ 'ਚ ਟੋਰਾਂਟੋ ਔਰ ਆਟਵਾ, ਮੌਂਟਰੀਆਲ ਸਿੱਖ ਸੰਗਤਾਂ ਨੇ ਘੱਲੂਘਾਰਾ ਹਫਤੇ ਦੇ ਮੌਕੇ ਦੇ ਉੱਤੇ ਜ਼ੋਰਦਾਰ ਪ੍ਰੋਟੈਸਟ ਆਟਵਾ ਕੀਤਾ ਸੀ। ਔਰ ਉਹ 9:30 ਵਜੇ ਅੱਜ ਜਿਉਂ ਹੀ ਖਬਰਾਂ ਖਤਮ ਹੁੰਦੀਆਂ ਨੇ ਆਟਵਾ ਪ੍ਰੋਟੈਸਟ ਜਿਹੜਾ ਹੈ ਉਹ ਟੈਲੀਕਾਸਟ ਹੋਏਗਾ। ਔਰ ਜਿਵੇਂ ਤੁਸੀਂ ਦੱਸਿਆ ਕਿ ਅੱਜ ਦਾ ਪ੍ਰੋਗਰਾਮ
ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਗ੍ਰੀਨਵੁੱਡ ਇੰਡੀਆਨਾ ਵੱਲੋਂ ਸਪਾਂਸਰ ਕੀਤਾ ਗਿਆ ਹੈ। ਜੀ ਔਰ ਅਸੀਂ ਉਹਨਾਂ ਦਾ ਮੈਸੇਜ ਹੈ 2-3 ਮਿੰਟ ਦਾ, ਆਪਣੀ ਟੈਕਨੀਕਲ ਟੀਮ ਨੂੰ ਕਹਾਂਗੇ ਕਿ ਉਸ ਨੂੰ ਪਲੇ ਚਲਾ ਕਰਦਾ ਜੀ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਇਹਨਾਂ ਦੀ ਸ਼ਹੀਦੀ ਅਤੇ ਜੂਨ 1984 ਵਿੱਚ ਹਿੰਦੁਸਤਾਨ ਦੀ ਹਕੂਮਤ ਵੱਲੋਂ ਕੀਤੇ ਦਰਬਾਰ ਸਾਹਿਬ ਦੇ ਉੱਪਰ ਹਮਲੇ, ਜਿਸ ਨੂੰ ਤੀਜੇ ਘੱਲੂਘਾਰੇ ਵਜੋਂ ਯਾਦ ਕੀਤਾ ਜਾਂਦਾ ਹੈ, ਇਹਨਾਂ ਦੇ ਸਬੰਧ ਵਿੱਚ ਅੱਜ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗ੍ਰੀਨਵੁੱਡ ਇੰਡੀਆਨਾ ਵਿਖੇ ਸਮੂਹ ਸੰਗਤਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ, ਜਿਨ੍ਹਾਂ ਦੇ ਭੋਗ ਦਿਨ ਐਤਵਾਰ 13 ਜੂਨ ਨੂੰ ਪੈਣਗੇ, ਜਿਸ ਵਿੱਚ ਗਿਆਨੀ ਜੰਗਬੀਰ ਸਿੰਘ ਜੀ, ਕਥਾਵਾਚਕ ਸ੍ਰੀ ਹਜ਼ੂਰ ਸਾਹਿਬ ਅਤੇ ਗਿਆਨੀ ਸ਼ੇਰ ਸਿੰਘ ਜੀ ਅਤੇ ਕਵੀਸ਼ਰੀ ਜਥਾ ਭਾਈ ਕੁਲਜੀਤ ਸਿੰਘ ਦਿਲਬਰ ਅਤੇ ਰਾਗੀ ਜਥਾ ਭਾਈ ਫਤਿਹ ਸਿੰਘ ਜੀ ਹਾਜ਼ਰੀ ਕਰਨਗੇ। ਸਾਧ ਸੰਗਤ ਜੀ, ਇਹ ਤਿੰਨੇ ਦਿਨ ਹੀ ਦੀਵਾਨ ਸੱਜਣਗੇ। ਆਪ ਸਭ ਨੂੰ ਬੇਨਤੀ ਹੈ ਕਿ ਤਿੰਨੇ ਦਿਨ ਹੀ ਉਹਨਾਂ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਆਪ ਪਰਿਵਾਰਾਂ ਸਮੇਤ ਗੁਰੂ ਚਰਨਾਂ ਵਿੱਚ ਹਾਜ਼ਰੀ ਕਰੋ। ਸਾਧ ਸੰਗਤ ਜੀ, ਇਹਨਾਂ ਸ਼ਹੀਦਾਂ ਸਿੰਘਾਂ ਨੇ ਸਾਡੀ ਖਾਤਰ ਆਪਣੇ ਸਿਰ ਦਿੱਤੇ ਹਨ। ਸਾਡਾ ਇਹ ਫਰਜ਼ ਬਣਦਾ ਹੈ ਕਿ ਆਪਣੀ ਉਸ ਲੱਥੀ ਹੋਈ ਪੱਗ ਨੂੰ ਅਸੀਂ ਹਿੰਦੁਸਤਾਨ ਦੀ ਹਕੂਮਤ ਦੇ ਨਾਲ ਜੋ 1984 ਤੋਂ ਸਾਡੇ ਤੇ ਧੱਕਾ ਹੋਇਆ, ਅਸੀਂ ਹਰ ਸਾਲ ਉਹ ਦਿਨ ਮਨਾਉਂਦੇ ਆ ਰਹੇ ਹਾਂ। ਸਾਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਕਿ ਉਹ ਦਿਹਾੜੇ ਅੱਜ ਫੇਰ ਜੋ ਚੱਲ ਰਹੇ ਹਨ, ਉਹਨਾਂ ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ਅਸੀਂ ਜ਼ਰੂਰ ਉਹਨਾਂ ਦੀ ਯਾਦ ਮਨਾਈਏ, ਪਰਿਵਾਰਾਂ ਸਮੇਤ ਹਾਜ਼ਰੀ ਭਰੀਏ। ਆਪ ਸਭ ਨੂੰ ਬੇਨਤੀ ਹੈ ਕਿ ਐਤਵਾਰ ਜਿਨ੍ਹਾਂ ਦੇ ਤਿੰਨਾਂ ਦੇ ਭੋਗ ਪੈਣਗੇ, ਆਪ ਸਭ ਨੂੰ ਬੇਨਤੀ ਹੈ ਕਿ ਆਪ ਪਰਿਵਾਰਾਂ ਸਮੇਤ ਤਿੰਨੇ ਦਿਨ ਹਾਜ਼ਰੀ ਕਰੋ, ਗੁਰੂ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਓ ਜੀ।